ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਰੂ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਪ੍ਰੋਗਰਾਮ ਸੱਚੋ ਸੱਚ ਦੀ ਰੋਇਰਵਾਂ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਨਾ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਗੱਲਬਾਤ ਕਰਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। जी डॉक्टर साहब जी आनू प्रोग्राम सच्चो सच विच बहुत शुक्रिया जी। डॉक्टर साहब अज 29 जुलाई 2019 14 सावन नानकशाही संमत 551 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਹਮੇਸ਼ਾ ਇਸ ਤਰ੍ਹਾਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਦੱਸੀਏ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਹਿਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਨ ਕੇਬਲ, ਬੈਲਫਾਬ ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਟੀਵੀ 84 ਦੀ ਜੋ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਇਹ ਵੀ ਦੱਸ ਦਈਏ ਕਿ ਕੁਝ ਦਿਨਾਂ ਤੋਂ ਸਾਡਾ ਜੋ YouTube ਹੈ ਜੋ उसके ਉੱਪਰ ਲਾਈਵ ਸਾਡੇ ਪ੍ਰੋਗਰਾਮ ਚੱਲਦੇ ਨੇ ਉਹ ਨਹੀਂ ਚੱਲ ਰਿਹਾ, ਸੋ ਤੁਸੀਂ ਰਿਕਾਰਡਡ ਪ੍ਰੋਗਰਾਮ ਉਸ ਦੇ ਉੱਪਰ ਦੇਖ ਸਕਦੇ ਹੋ ਜਾਂ ਤੁਸੀਂ ਲਾਈਵ ਸਾਡੇ ਜੋ ਪ੍ਰੋਗਰਾਮ ਨੇ ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਗੈਜਟ ਗਿਣਾਏ ਨੇ ਉਹਨਾਂ ਦੇ ਉੱਪਰ ਤੁਸੀਂ ਦੇਖ ਸਕਦੇ ਹੋ। ਫੇਸਬੁੱਕ ਤੇ ਆਪਣੇ ਕਮੈਂਟਸ, ਰਾਏ ਸੁਝਾਅ ਔਰ ਜੋ ਸਾਡੀ ਈਮੇਲ ਆਈਡੀ ਹੈ ਉਸ ਦੇ ਉੱਪਰ ਤੁਸੀਂ ਸਾਨੂੰ ਆਪਣੇ ਜੋ ਵੀ ਤੁਹਾਡੇ ਮੈਸੇਜ ਨੇ ਉਹ ਤੁਸੀਂ ਸਾਨੂੰ ਭੇਜ ਸਕਦੇ ਹੋ ਸਾਡੇ ਇਸ ਪਤੇ ਤੇ sos@tv84.tv ਤੇ। ਸੋ ਹੁਣ ਆਪਾਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ, ਜਿਸ ਤਰ੍ਹਾਂ ਕਿ ਅਸੀਂ ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ। ਸੋਮਵਾਰ ਦਾ ਦਿਨ ਹੈ। ਆਸ ਕਰਦੇ ਹਾਂ ਕਿ ਤੁਹਾਡਾ ਜੋ ਵੀਕਐਂਡ ਸੀ ਉਹ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ। ਅਸੀਂ ਆਪਣੇ ਵੀਕਐਂਡ ਦੀ ਗੱਲਬਾਤ ਕਰਦੇ ਹਾਂ ਡਾਕਟਰ ਸਾਹਿਬ ਕੋਲੋਂ, ਉਹਨਾਂ ਤੋਂ ਪੁੱਛਦੇ ਹਾਂ ਉਹਨਾਂ ਦਾ ਵੀਕਐਂਡ ਕਿੱਥੇ ਗੁਜ਼ਰਿਆ, ਕਿੱਦਾਂ ਗੁਜ਼ਾਰਿਆ। ਸੋ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਵੀਕਐਂਡ ਬਾਰੇ ਐਂਡ ਉਸ ਤੋਂ ਬਾਅਦ ਜੋ ਅੱਜ ਦਾ ਜਿਹੜਾ ਅਹਿਮ ਇਸ਼ੂ ਹੈ ਉਸ ਉੱਪਰ ਆਪਾਂ ਤੁਹਾਡੇ ਵਿਚਾਰ ਸੁਣਾਂਗੇ ਜੀ। ਡਾਕਟਰ ਸਾਹਿਬ, जुलाई अगस्त महीने वैसे भी शादियां ਦੇ ਮਹੀਨੇ ਹੁੰਦੇ ਨੇ ਜੀ ਔਰ ਇਸ ਵੀਕਐਂਡ ਦੇ ਉੱਤੇ ਵੀ ਸਾਡੇ ਮਿੱਤਰ ਡਾਕਟਰ ਪ੍ਰਿਤਪਾਲ ਸਿੰਘ ਜਿਨ੍ਹਾਂ ਦੀਆਂ ਸੇਵਾਵਾਂ ਅਮਰੀਕਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਵਾਲੇ ਨਾਲ, ਜਿਨ੍ਹਾਂ ਨੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਮਿਲ ਕੇ ਪਾਕਿਸਤਾਨ ਦੇ ਗੁਰਦੁਆਰਿਆਂ ਦੀ ਸੇਵਾ ਸਾਂਭ ਸੰਭਾਲ ਦੇ ਵਿੱਚ ਬੜਾ ਅਹਿਮ ਰੋਲ ਅਦਾ ਕੀਤਾ ਹੈ। ਜੀ ਇਸੇ ਤਰ੍ਹਾਂ ਯੂਐਸ ਕਾਂਗਰੈਸ਼ਨਲ ਸਿੱਖ ਕਾਕਸ ਜਿਹਦੇ 'ਚ ਇਸ ਵੇਲੇ 50 ਤੋਂ ਜ਼ਿਆਦਾ ਕਾਂਗਰਸਮੈਨ ਜਿਸ ਦੇ ਮੈਂਬਰ ਨੇ, ਇਹ ਵੀ ਉਹਨਾਂ ਦਾ ਔਰ ਉਹਨਾਂ ਦੀ ਟੀਮ ਦਾ ਐਫਰਟ ਹੈ। ਸੋ ਉਹਨਾਂ ਦੇ ਬੇਟੇ ਜਸਕੀਰਤ ਸਿੰਘ ਦਾ ਆਨੰਦ ਕਾਰਜ ਸੀ ਔਰ ਬੱਚੀ ਵੀ ਨਿਊ ਜਰਸੀ ਤੋਂ ਪਰਿਵਾਰ, ਉਹਨਾਂ ਦਾ ਨਾਮ ਵੀ ਪ੍ਰਿਤਪਾਲ ਸਿੰਘ ਖਾਲਸਾ ਹੈ ਨਾਈਸ ਔਰ ਦਲ ਖਾਲਸਾ ਸਿੱਖ ਜਥੇਬੰਦੀ ਨਾਲ ਉਹਨਾਂ ਦਾ ਪੁਰਾਣਾ ਸੰਬੰਧ ਰਿਹਾ ਹੈ। ਪੰਥਕ ਐਕਟਿਵਿਸਟ ਨੇ। ਉਹਨਾਂ ਦੀ ਬੇਟੀ ਨਾਲ ਗੁਰਦੁਆਰਾ ਸਾਹਿਬ ਗਲੈਨ ਰੌਕ ਨਿਊ ਜਰਸੀ 'ਚ ਸੀ ਜੀ ਔਰ ਜਿਵੇਂ ਜਿਹੜੇ ਸੈਲੀਬ੍ਰਿਟੀਜ਼ ਨੇ ਉਹਨਾਂ ਦੇ ਬੱਚੇ ਬੱਚੀਆਂ ਦੇ ਆਨੰਦ ਕਾਰਜ ਅਸਲ 'ਚ ਸਿਆਸੀ ਕਾਨਫਰੰਸਾਂ ਹੀ ਬਣ ਜਾਂਦੇ ਨੇ। ਜੀ ਬਹੁਤ ਵੱਡੀ ਗਿਣਤੀ 'ਚ ਪਾਰਟਿਸਿਪੇਸ਼ਨ ਸੀ ਔਰ ਖ਼ਾਸ ਤੌਰ ਤੇ ਸਾਡੇ ਖਾਲਿਸਤਾਨ ਦੀ ਸਟਰਗਲ ਦੇ ਖਾਲਿਸਤਾਨ ਕਮਾਂਡੋ ਫੋਰਸ ਜਿਹੜੀ ਸਾਡੀ ਇੱਕ ਬੜੀ ਮਾਣਮੱਤੀ ਜਥੇਬੰਦੀ ਰਹੀ ਹੈ ਜਿਹਨੇ ਸਟਰਗਲ ਨੂੰ ਲੀਡ ਕੀਤਾ ਜੀ। ਉਹਨਾਂ ਦੇ ਪਹਿਲੇ ਜਰਨੈਲ ਮਨਵੀਰ ਸਿੰਘ ਚਿਹੜੂ, ਜਿਨ੍ਹਾਂ ਨੂੰ ਜਨਰਲ ਹਰੀ ਸਿੰਘ ਦਾ ਨਾਂ ਦਿੱਤਾ ਗਿਆ ਸੀ, ਹਰੀ ਸਿੰਘ ਨਲੂਏ ਦੇ ਨਾਂ ਤੇ, ਜੀ ਉਹ ਸ਼ਹੀਦੀ ਪਾ ਗਏ ਸੀ। ਉਹਨਾਂ ਦੇ ਮਾਤਾ ਜੀ ਮਾਤਾ ਸੁਰਜੀਤ ਕੌਰ ਵਿਸ਼ੇਸ਼ ਤੌਰ ਤੇ ਇਸ ਸਮਾਗਮ 'ਚ ਸ਼ਾਮਲ ਹੋਏ ਔਰ ਨਾ ਸਿਰਫ ਉਹ ਇੱਕ ਸਾਰਿਆਂ ਦੇ ਦਰਸ਼ਨ ਕਰਨ ਦਾ ਕੇਂਦਰ ਸਨ, ਹਰ ਇੱਕ ਨੇ ਉਹਨਾਂ ਦੇ ਨਾਲ ਗੱਲਬਾਤ ਕੀਤੀ। ਐਤਵਾਰ ਗੁਰਦੁਆਰਾ ਰਿਚਮੰਡ ਹਿੱਲ ਕਲਚਰਲ ਸੁਸਾਇਟੀ ਵਿਖੇ ਉਹਨਾਂ ਨੂੰ ਸਾਰੀਆਂ ਸਿੱਖ ਜਥੇਬੰਦੀਆਂ ਵੱਲੋਂ, ਗੁਰਦੁਆਰਾ ਕਮੇਟੀਆਂ ਵੱਲੋਂ ਆਨਰ ਵੀ ਕੀਤਾ ਗਿਆ ਜੀ ਔਰ ਉਹ ਸਾਡੇ ਕੋਲ 5 ਮਿੰਟ ਦੀ ਵੀਡੀਓ ਸਾਨੂੰ ਮਿਲੀ ਹੈ, ਵੀਰ ਬਲਜਿੰਦਰ ਸਿੰਘ ਹੋਰਾਂ ਨੇ ਭੇਜੀ ਹੈ ਜੀ। ਔਰ ਜਦੋਂ ਅਸੀਂ ਲਾਸਟ ਸੈਗਮੈਂਟ ਜਿਹੜਾ ਨਗੇਟਸ ਆਫ ਸਪਿਰਿਚੁਅਲ ਵਿਜ਼ਡਮ ਹੈ ਕਿ ਰੂਹਾਨੀ ਸਿਆਣਪ ਦੀਆਂ ਡਲੀਆਂ, ਜੀ ਉਸ ਦੇ ਵਿੱਚ ਅਸੀਂ ਮਾਤਾ ਜੀ ਦੀ ਉਸ ਵੀਡੀਓ ਔਰ ਉਹਨਾਂ ਦੀ ਕੁਰਬਾਨੀ ਦਾ ਜ਼ਿਕਰ ਵੀ ਕਰਾਂਗੇ। ਜੀ ਸੋ ਉਹਨਾਂ ਨੇ ਸ਼ਮੂਲੀਅਤ ਕੀਤੀ। ਇਸੇ ਤਰ੍ਹਾਂ ਦਲ ਖਾਲਸਾ ਦੇ ਲੰਬਾ ਵਕਤ ਪ੍ਰਧਾਨ ਰਹੇ ਸਰਦਾਰ ਹਰਚਰਨਜੀਤ ਸਿੰਘ ਧਾਮੀ, ਉਹ ਵੀ ਮੌਜੂਦ ਸਨ ਔਰ ਹੁਣ ਜਿਹੜੇ ਦਲ ਖਾਲਸਾ ਦੇ ਪ੍ਰੈਜ਼ੀਡੈਂਟ ਨੇ ਭਾਈ ਹਰਪਾਲ ਸਿੰਘ ਚੀਮਾ, ਜਿਨ੍ਹਾਂ ਨੂੰ ਇੱਥੋਂ ਜਿਹੜਾ ਐਕਸਟਰਾਡਾਈਟ ਕੀਤਾ ਗਿਆ ਸੀ,
ਉਹਨਾਂ ਦੀ ਸਿੰਘਣੀ ਸਾਹਿਬਾਂ ਬੀਬੀ ਰਾਜਵਿੰਦਰ ਕੌਰ ਜੀ ਆਪਣੇ ਬੇਟੇ ਦਇਆ ਸਿੰਘ ਦੇ ਨਾਲ ਇਸ ਸਮਾਗਮ 'ਚ ਉਹਨਾਂ ਨੇ ਸ਼ਮੂਲੀਅਤ ਕੀਤੀ। ਉਹ ਸਿਆਟਲ ਤੋਂ ਆਏ ਸਨ ਔਰ ਬਹੁਤ ਸਾਰੇ ਸਾਡੇ ਜਿਹੜੇ ਪਾਕਿਸਤਾਨੀ ਕਮਿਊਨਿਟੀ ਦੇ ਵਿੱਚ ਖਾਸ ਤੌਰ ਤੇ ਸਿੱਖਾਂ ਦੇ ਹਮਦਰਦ ਦੋਸਤ ਨੇ, ਉਹਨਾਂ ਦੇ ਵਿੱਚ ਡਾਕਟਰ ਚੀਮਾ ਜਿਨ੍ਹਾਂ ਨੂੰ ਹੁਣ ਆਲਮੋਸਟ ਸਾਰਾ ਸਿੱਖ ਜਗਤ ਹੀ ਔਰ ਖਾਲਿਸਤਾਨੀ ਸਟਰਗਲ ਨਾਲ ਜੁੜੇ ਹੋਏ ਸਾਰੇ ਹੀ ਜਾਣਦੇ ਨੇ। ਇਕਤਦਾਰ ਕਰਾਮਤ ਚੀਮਾ ਉਹ ਵਿਸ਼ੇਸ਼ ਤੌਰ ਤੇ ਆਏ ਹੋਏ ਸਨ ਔਰ ਇਸੇ ਤਰ੍ਹਾਂ ਪਾਕਿਸਤਾਨ ਤੋਂ ਪਾਕਿਸਤਾਨ ਇਵੈਕੂਏਸ ਟਰਸਟ ਬੋਰਡ ਦੇ ਲੰਬਾ ਵਕਤ ਮੈਂਬਰ ਹੈ, ਪੰਜਾਬ ਹਾਈ ਕੋਰਟ ਲਾਹੌਰ ਦੇ ਜੀ ਸੀਨੀਅਰ ਐਡਵੋਕੇਟ ਮਿਸਟਰ ਅਜ਼ਹਰ ਅਹਿਸਨ ਸ਼ੇਖ ਜੀ ਜਿਨ੍ਹਾਂ ਦੀ ਬਹੁਤ ਵੱਡੀ ਖਿਦਮਤ ਹੈ। ਉੱਥੇ ਸਾਈਂ ਮੀਆਂ ਮੀਰ ਦੀ ਕਮੇਟੀ 'ਚ ਵੀ ਨੇ ਔਰ ਗੁਰਦੁਆਰਿਆਂ ਦੀ ਸਾਂਭ ਸੰਭਾਲ ਦੇ ਵਿੱਚ ਉਹਨਾਂ ਦਾ ਵੱਡਾ ਰੋਲ ਹੈ। ਉਹ ਵੀ ਮੌਜੂਦ ਸਨ ਔਰ ਅੱਜ ਉਹ ਸਾਡੇ ਸਟੂਡੀਓ ਵੀ ਆਏ ਹੋਏ ਨੇ। ਕੱਲ ਉਹਨਾਂ ਨੇ ਵਾਪਸ ਲਾਹੌਰ ਫਲਾਈ ਕਰਨਾ ਹੈ ਤੇ ਅੱਜ 9:30 ਤੋਂ 10 ਦੇ ਪ੍ਰੋਗਰਾਮ 'ਚ ਅਮਰਵੀਰ ਸਿੰਘ ਉਹਨਾਂ ਦੇ ਨਾਲ ਗੁਫ਼ਤਗੂ ਕਰਨਗੇ ਔਰ ਉਹਨਾਂ ਦੀ ਮੌਜੂਦਗੀ 'ਚ ਵੀ, ਕਿਉਂਕਿ ਅਸੀਂ ਨਾ ਸਿਰਫ ਸੈਚਰਡੇ ਗੁਰਦੁਆਰਾ ਸਾਹਿਬ ਪ੍ਰੋਗਰਾਮ ਸੀ, ਕੱਲ ਸ਼ਾਮ ਨੂੰ ਆਜ਼ਾਦੀ ਦੀ ਦੇਵੀ ਸਟੈਚੂ ਆਫ ਲਿਬਰਟੀ ਦੇ ਆਲੇ ਦੁਆਲੇ ਜਿਹੜਾ ਹੈ ਉਹ ਘੇੜਾ ਵੀ ਸੀ ਸ਼ਿਪ ਦਾ। ਸੋ ਅਸੀਂ ਤਾਂ ਡਾਕਟਰ ਚੀਮਾ ਔਰ ਸ਼ੇਖ ਸਾਹਿਬ ਇਹਨਾਂ ਦੇ ਨਾਲ ਹੀ ਮੈਂ ਤਾਂ ਗੱਲਬਾਤ ਕਰਦਾ ਰਿਹਾ, ਬਾਕੀ ਕੀ ਚੱਲਦਾ ਸੀ ਉਸ ਦਾ ਅੰਦਾਜ਼ਾ ਹੀ ਨਹੀਂ ਸੀ, ਕਿਉਂਕਿ ਸਾਡੇ ਲਈ ਇੱਕ ਖੁਸ਼ੀ ਦੀ ਗੱਲ ਵੀ ਹੁੰਦੀ ਹੈ ਕਿ ਸਾਡੇ ਵੀਰ ਭੈਣਾਂ ਜਿਹੜੇ ਨੇ ਇਸ ਕਿਸਮ ਦੇ ਮੌਕੇ ਦੇ ਉੱਤੇ ਪਹੁੰਚਦੇ ਨੇ। ਔਰ ਇਸੇ ਤਰ੍ਹਾਂ 7 ਤੋਂ ਜ਼ਿਆਦਾ ਜਿਹੜੀਆਂ ਡਿਫਰੈਂਟ ਚੇਅਰ ਸਿੱਖ ਕਾਕਸ ਦੀਆਂ ਉਹਨਾਂ ਵੱਲੋਂ ਵਧਾਈ ਸੁਨੇਹੇ ਸੀ ਔਰ ਪੈਨਸਿਲਵੇਨੀਆ ਤੋਂ ਕਾਂਗਰਸਮੈਨ ਜਿਹੜੇ ਕਿ US ਕਾਂਗਰੈਸ਼ਨਲ ਸਿੱਖ ਕਾਕਸ ਦੇ ਕੋ-ਚੇਅਰ ਵੀ ਰਹੇ ਪੀਟ ਮੇਹਾਨ, ਉਹ ਵੀ ਇਸ ਮੈਰਿਜ ਦੇ ਵਿੱਚ ਸ਼ਾਮਲ ਹੋਏ। ਸੋ ਕੁੱਲ ਮਿਲਾ ਕੇ ਗੱਲ ਪੰਥ ਦੀ ਹੁੰਦੀ ਹੈ। ਮੈਨੂੰ ਵੀ ਜਦੋਂ ਪਰਿਵਾਰ ਵੱਲੋਂ ਧੰਨਵਾਦ ਕਰਨ ਲਈ ਕਿਹਾ ਗਿਆ ਤਾਂ ਮੈਂ ਇਹੀ ਕਿਹਾ ਕਿ ਅਲਟੀਮੇਟਲੀ ਸਾਡੀ ਡੈਸਟੀਨੀ ਕੌਮੀ ਘਰ ਖਾਲਿਸਤਾਨ ਦੇ ਨਾਲ ਜੁੜੀ ਹੋਈ ਹੈ। ਠੀਕ ਹੈ, ਜ਼ਿੰਦਗੀ ਦੇ ਵਿੱਚ ਬੱਚੇ ਬੱਚੀਆਂ ਪ੍ਰਤੀ ਸਾਡੀਆਂ ਜ਼ਿੰਮੇਵਾਰੀਆਂ ਵੀ ਨੇ, ਉਹਨਾਂ ਨੂੰ ਪੜ੍ਹਾਉਣਾ ਵੀ ਹੈ, ਵਿਆਹੁਣਾ ਵੀ ਹੈ, ਉਹਨਾਂ ਦੇ ਦੁੱਖ ਸੁੱਖ ਦੇ ਵਿੱਚ ਸਾਥ ਵੀ ਦੇਣਾ ਹੈ। ਪਰ ਕੌਮਾਂ ਦੀ ਜ਼ਿੰਦਗੀ ਦੇ ਵਿੱਚ ਇਹ ਬੜਾ ਅਹਿਮ ਹੁੰਦਾ ਹੈ ਕਿ ਜਿਹੜੀਆਂ ਕੌਮਾਂ ਬੇਘਰੀਆਂ ਹੁੰਦੀਆਂ ਨੇ ਔਰ ਉਹਨਾਂ ਲਈ ਪਛਾਣ ਦਾ ਮੁੱਦਾ ਸਭ ਤੋਂ ਵੱਡਾ ਉਹਨਾਂ ਦਾ ਇਸ਼ੂ ਬਣ ਜਾਂਦਾ ਹੈ ਔਰ ਬੇਪਛਾਣ ਇਨਸਾਨ ਹੋਣ, ਕੌਮਾਂ ਹੋਣ, ਉਹ ਫਿਰ ਬਹੁਤ ਵਾਰ ਇਤਿਹਾਸ ਦੇ ਘੱਟੇ 'ਚ ਗਵਾਚ ਜਾਂਦੀਆਂ ਨੇ ਜੇ ਉਹਨਾਂ ਦੇ ਕੋਲ ਆਪਣਾ ਮੁਲਕ ਨਹੀਂ ਹੁੰਦਾ, ਆਪਣੀ ਪਛਾਣ ਦਾ ਇੱਕ ਸੈਂਟਰ ਨਹੀਂ ਹੁੰਦਾ। ਸੋ ਜ਼ਾਹਰ ਹੈ ਖਾਲਿਸਤਾਨ ਦੀ ਗੱਲ ਹੀ ਉਸ 3-4 ਘੰਟੇ ਦੇ ਸਮਾਗਮ 'ਚ ਜਿਹੜਾ ਕਿ ਜ਼ਾਹਰ ਹੈ ਧਾਰਮਿਕ ਰੌ ਰੀਤਾਂ ਨਾਲ ਹੁੰਦਾ ਹੈ ਉਹ ਹਾਵੀ ਰਹੀ। ਸੋ ਇਹ ਸਾਡਾ ਵੀਕਐਂਡ ਸੀ। ਥੈਂਕ ਯੂ ਸੋ ਮਚ ਡਾਕਟਰ ਸਾਹਿਬ, ਤੁਸੀਂ ਆਪਣਾ ਵੀਕਐਂਡ ਸਾਡੇ ਦਰਸ਼ਕਾਂ ਨਾਲ ਸ਼ੇਅਰ ਕੀਤਾ। ਹੁਣ ਅਸੀਂ ਚਾਹਾਂਗੇ ਜੋ ਅੱਜ ਦਾ ਅਹਿਮ ਇਸ਼ੂ ਹੈ ਉਸ ਉੱਪਰ ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕਰ ਦਿਓ। ਜੀ ਡਾਕਟਰ ਸਾਹਿਬ। ਦੇਖੋ, ਹਾਲਾਂਕਿ ਸਾਡੇ ਕੁਝ ਬੜੇ ਸੁਹਿਰਦ ਜਿਹੜੇ ਵਿਊਅਰ ਨੇ ਉਹਨਾਂ 'ਚੋਂ ਇੰਗਲੈਂਡ ਤੋਂ ਭਾਈ ਜਾਨ ਉਹਨਾਂ ਦੀ ਸਾਨੂੰ ਲਿਖਤ ਵੀ ਆਈ ਹੈ ਔਰ ਕੁਝ ਨੇ ਹੋਰ ਵੀ ਕਿਹਾ ਹੈ ਕਿ ਵੀ ਅਸੀਂ ਇਮਰਾਨ ਖਾਨ ਸਾਹਿਬ ਦੇ ਹੱਕ 'ਚ ਥੋੜਾ ਲੋੜ ਤੋਂ ਜ਼ਿਆਦਾ ਸਟੈਂਡ ਲੈਂਦੇ ਹਾਂ। ਉਹਨਾਂ ਨੇ ਉਹਨਾਂ ਦੇ ਕਮਜ਼ੋਰ ਪੱਖ ਵੀ ਜਿਹੜੇ ਨੇ ਉਹ ਪੁਆਇੰਟ ਆਊਟ ਕੀਤੇ ਔਰ ਉਹਨਾਂ ਨੇ ਕਿਹਾ ਕਿ ਵੀ ਤੁਸੀਂ ਬੇਸ਼ੱਕ ਇਹ ਬਾਰ-ਬਾਰ ਕਹਿੰਦੇ ਹੋ ਕਿ ਤੁਹਾਡਾ ਅੰਦਰੂਨੀ ਕਿਸੇ ਤੇ ਨਾਲ ਸੰਬੰਧ ਨਹੀਂ, ਪਰ ਤੁਸੀਂ ਕਈ ਵਾਰ ਉਹਨਾਂ ਦੇ ਜ਼ਿਆਦਾ ਜਿਹੜਾ ਉਹ ਐਡਮਾਇਰਰ ਹੋ। ਤੇ ਮੈਂ ਇਹ ਕਹਿਣਾ ਚਾਹੁੰਦਾ, ਦੇਖੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅਸੀਂ ਸਮੁੱਚੀ ਪਾਕਿਸਤਾਨੀ ਕੌਮ, ਪਾਕਿਸਤਾਨੀ ਮੁਲਕ, ਉਸ ਦੀ ਖੁਸ਼ਹਾਲੀ, ਉਸ ਦੀ ਚੜ੍ਹਦੀ ਕਲਾ, ਉਸ ਦੀ ਸਲਾਮਤੀ ਔਰ ਉਸ ਨੂੰ ਇੱਕ ਵੱਧਦਾ ਫੁੱਲਦੇ ਮੁਲਕ ਦੇ ਤੌਰ ਤੇ ਦੇਖਣਾ ਚਾਹੁੰਦੇ ਔਰ ਜ਼ਾਹਰ ਹੈ ਮੇਰੇ ਇਸ ਦੇ ਉੱਤੇ ਹਮੇਸ਼ਾ ਹੀ ਇਹ ਹੁੰਦੇ ਨੇ ਕਿ ਵੀ ਇੱਕ ਤਾਂ ਸਾਡਾ ਹਮਸਾਇਆ ਮੁਲਕ ਹੈ, ਸਾਡੀ ਕੌਮ ਦੀਆਂ ਦੋਨਾਂ ਕੌਮਾਂ ਦੀਆਂ ਆਪਸੀ ਸਾਂਝਾਂ ਵੀ ਨੇ, ਸਾਡਾ ਹੈਰੀਟੇਜ ਵੀ ਔਰ ਖਾਸ ਤੌਰ ਤੇ ਸਿੱਖ ਹੈਰੀਟੇਜ ਦਾ ਵੱਡਾ ਹਿੱਸਾ ਸਾਡੇ ਲਹਿੰਦੇ ਪੰਜਾਬ 'ਚ ਹੈ। ਔਰ ਇਸ ਤੋਂ ਵੀ ਉੱਪਰ ਜਿਵੇਂ ਹੁਣੇ ਹੀ ਦਫ਼ਤਰ 'ਚ ਬੈਠਿਆਂ ਵੀ ਗੱਲ ਚੱਲ ਰਹੀ ਸੀ ਔਰ ਸ਼ੇਖ ਸਾਹਿਬ ਜਿਨ੍ਹਾਂ ਦਾ ਮੈਂ ਜ਼ਿਕਰ ਕੀਤਾ ਜਿਹੜੇ ਸੀਨੀਅਰ ਇਵੈਕੂਏਸ ਟਰਸਟ ਬੋਰਡ ਦੇ ਮੈਂਬਰ ਰਹੇ ਨੇ, ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੀ ਸਾਂਝਾਂ ਨੇ ਕੋਈ ਅੱਜ ਦੀਆਂ ਨਹੀਂ ਹੈ। ਜੇ ਬਾਬੇ ਨਾਨਕ ਦੇ ਨਾਲ ਭਾਈ ਮਰਦਾਨਾ ਰਬਾਬ ਵਜਾਉਂਦੇ ਨੇ ਤੇ ਇਹ ਸਾਂਝ ਹੈ। ਜੇ ਗੁਰੂ ਅਰਜਨ ਸਾਹਿਬ ਪਾਲਕੀ ਭੇਜ ਕੇ ਲਾਹੌਰ ਸਾਈਂ ਮੀਆਂ ਮੀਰ ਨੂੰ ਬੁਲਾਉਂਦੇ ਨੇ ਸੰਗੇ ਬੁਨਿਆਦ ਰੱਖਣ ਦੇ ਲਈ ਤੇ ਇਹ ਸਾਂਝ ਹੈ। ਉਹਨਾਂ ਨੇ ਕਿਹਾ ਜੋ ਅਸੀਂ ਕਰ ਰਹੇ ਹਾਂ ਉੱਥੇ ਜਾਂ ਅੱਜ ਹੋ ਰਿਹਾ ਇਹ ਕੋਈ ਸਾਥੋਂ ਇਹ ਨਹੀਂ ਹੈ ਵੀ ਕੋਈ ਅਸੀਂ ਆਪਣੇ ਤੌਰ ਤੇ ਕਰ ਰਹੇ ਹਾਂ, ਇਹ ਉਹੀ ਕੰਟੀਨਿਊਟੀ ਹੈ
ਜੇ ਇਸ ਦੇ ਵਿੱਚ ਭਾਵੇਂ ਵਕਤੀ ਤੌਰ ਤੇ ਖੜੋਤ ਵੀ ਆਈ ਹੋਏ ਜਾਂ ਵਕਤੀ ਤੌਰ ਦੇ ਉੱਤੇ ਇਵੇਂ ਵੀ ਲੱਗਿਆ ਹੋਏ ਕਿ ਇੱਕ ਦੂਸਰੇ ਤੋਂ ਅਸੀਂ ਕੱਟੇ ਹੋਏ ਹਾਂ, ਪਰ ਅਸੀਂ ਇੱਕ ਦੂਸਰੇ ਦੇ ਨਾਲ ਜੁੜੇ ਹੋਏ ਹਾਂ। ਜੀ ਸੋ ਜ਼ਾਹਰ ਹੈ ਕਿ ਸਾਡੀ ਇਸ ਸਾਂਝ ਦੇ ਨਾਲ ਨਾਲ, ਜਿਵੇਂ ਮੈਂ ਅਕਸਰ ਇਹ ਕਹਿੰਦਾ ਕਿ ਪਾਕਿਸਤਾਨ ਜਿਹੜਾ ਹੈ ਉਹ ਜੇ ਕਹਿਣਾ ਹੋਏ ਮਨੁੱਖੀ ਇਤਿਹਾਸ ਦੇ ਵਿੱਚ ਮਜ਼ਹਬ ਤੇ ਬੇਸਡ ਪਹਿਲੀ ਰਿਆਸਤ ਦੁਨੀਆ ਦੇ ਵਿੱਚ ਰਿਆਸਤ ਮਦੀਨਾ, ਜਿਹਦਾ ਜ਼ਿਕਰ ਹੁਣ ਇਮਰਾਨ ਖਾਨ ਕਰਦੇ ਨੇ ਅਕਸਰ ਜਦੋਂ ਉਹ ਨਵਾਂ ਪਾਕਿਸਤਾਨ ਬਣਾਉਣ ਦੀ ਗੱਲ ਕਰਦੇ ਨੇ, ਜੀ ਤੇ ਜ਼ਾਹਰ ਹੈ ਕਿ ਉਹਨਾਂ ਦੇ ਸਾਹਮਣੇ ਰਿਆਸਤ ਮਦੀਨਾ ਇੱਕ ਰੋਲ ਮਾਡਲ ਹੈ, ਜਿਹੜੀ ਜ਼ਾਹਰ ਹੈ ਹਜ਼ਰਤ ਸਾਹਿਬ ਨਬੀ ਉਹਨਾਂ ਦੇ ਵਕਤ ਦੇ ਵਿੱਚ ਉਹਨਾਂ ਨੇ ਹੀ ਫਾਊਂਡ ਕੀਤੀ, ਬਿਲਕੁਲ, ਜਿਹਦੇ 'ਚ ਜਸਟਿਸ ਦੀ ਗੱਲ ਸੀ, ਜਿਹਦੇ 'ਚ ਮਾਈਨੋਰਿਟੀਜ਼ ਦੇ ਰਾਈਟਸ ਦੀ ਗੱਲ ਸੀ, ਜਿਹਦੇ 'ਚ ਜਿਹੜਾ ਗਰੀਬ ਤੋਂ ਗਰੀਬ ਵੀ ਉਸ ਰਿਆਸਤ ਦਾ ਹੈ ਉਸ ਦੇ ਉਨੇ ਹੀ ਹਕੂਕ ਸਨ, ਔਰ ਜਿਹੜੇ ਰੂਲਰ ਨੇ ਉਹਨਾਂ ਦੇ ਸਾਹਮਣੇ ਕ੍ਰਾਈਟੇਰੀਆ ਸੀ ਕਿ ਜਦੋਂ ਤੱਕ ਹਰ ਕੋਈ ਜਿਹੜਾ ਹੈ ਉਸ ਰੱਜ ਕੇ ਨਹੀਂ ਸੌਂਦਾ, ਉਹਨਾਂ ਦਾ ਜਿਹੜਾ ਕੰਮ ਹੈ ਜਾਂ ਉਹਨਾਂ ਦਾ ਰਿਆਸਤ ਨੂੰ ਚਲਾਉਣ ਦਾ ਪਾਰਟ ਹੈ ਉਹ ਮੁਕੰਮਲ ਨਹੀਂ ਹੁੰਦਾ, ਕਿਉਂਕਿ ਹਰ ਇੱਕ ਦੀ ਜਿਹੜੀ ਹੈ ਉਸ ਖੁਸ਼ੀ ਗਮੀ ਦੇ ਵਿੱਚ ਵੀ ਔਰ ਹਰ ਇੱਕ ਦੀਆਂ ਲੋੜਾਂ ਦਾ ਧਿਆਨ ਰੱਖਣਾ ਵੀ। ਸੋ ਜ਼ਾਹਰ ਹੈ ਉਸ ਤੋਂ ਬਾਅਦ ਜੇ ਮਜ਼ਹਬ ਦੀ ਬੁਨਿਆਦ ਦੇ ਉੱਤੇ ਕਿਸੇ ਮੁਲਕ ਦੇ ਬਣਨ ਦੀ ਗੱਲ ਹੋਈ ਤਾਂ ਪਾਕਿਸਤਾਨ ਹੈ। ਬੇਸ਼ੱਕ ਡੈਕਲੇਰੇਸ਼ਨ 23 ਮਾਰਚ 1940 ਦੀ ਸੀ, 14 ਅਗਸਤ 1947 ਨੂੰ ਹੋਣ ਚਾਹੁੰਦਾ ਹੈ, ਔਰ ਤੀਸਰਾ ਮੁਲਕ ਅਸੀਂ ਇਜ਼ਰਾਈਲ ਕਹਿ ਸਕਦੇ ਹਾਂ ਜਿਹੜਾ ਜਿਊਜ਼ ਦੀ ਪਰਸੀਕਿਊਸ਼ਨ ਤੇ ਬੇਸਡ UN ਰੈਜ਼ੋਲੂਸ਼ਨ ਦੇ ਥੱਲੇ ਹੋਣ ਚਾਹੇ। ਮੈਂ ਸਿਰਫ ਸਿਧਾਂਤ ਦੀ ਗੱਲ ਕਰਦਾ, ਔਰ ਜੇ ਅਸੀਂ ਖਾਲਿਸਤਾਨ ਦੀ ਕਾਇਮੀ ਦੀ ਗੱਲ ਕਰਦੇ ਹਾਂ ਤੇ ਖਾਲਿਸਤਾਨ ਵੀ ਉਸੇ ਪ੍ਰਿੰਸੀਪਲ ਦੇ ਉੱਤੇ ਹੀ ਜਿਸ ਦੇ ਉੱਤੇ ਪਾਕਿਸਤਾਨ ਦੀ ਹੋਂਦ ਆਈ, ਪਾਕਿਸਤਾਨ ਬਣਿਆ, ਜਾਂ ਨੇਸ਼ਨ ਆਫ ਇਜ਼ਰਾਈਲ ਸਿੱਖ ਪਰਸੀਕਿਊਸ਼ਨ ਦੀ ਗੱਲ ਦੇ ਹਵਾਲੇ ਨਾਲ। ਸੋ ਸਾਡੇ ਲਈ ਹੋਰ ਵੀ ਅਹਿਮ ਹੈ ਕਿ ਪਾਕਿਸਤਾਨ ਦਾ ਤਜਰਬਾ, ਪਾਕਿਸਤਾਨ ਐਜ਼ ਏ ਸਟੇਟ ਇੱਕ ਕਾਮਯਾਬ ਸਟੇਟ ਹੋਏ। ਅਦਰਵਾਈਜ਼ ਜਿਹੜੇ ਆਲਰੇਡੀ ਸਾਡੇ ਡਿਟਰੈਕਟਰਸ ਨੇ ਵਿਦਨ ਸਾਡੇ ਰੈਂਕਸ ਦੇ ਵੀ ਨੇ, ਉਹਨਾਂ ਨੂੰ ਵੀ ਜਿਹੜਾ ਉਹ ਜਿਹੜੇ ਪਹਿਲਾਂ ਹੀ ਉਹ ਜਿਹੜਾ ਇੰਡੀਅਨ ਪ੍ਰੋਪੇਗੈਂਡਾ ਨੈਗੇਟਿਵ ਹੁੰਦਾ, ਦੇਖ ਲਓ ਜੀ ਪਾਕਿਸਤਾਨ ਜੀ ਫੇਲਡ ਸਟੇਟ ਜੀ, ਦਹਿਸ਼ਤ, ਜੋ ਜ਼ਿਆਦਾ ਝੂਠ ਹੁੰਦਾ ਹੈ, ਲੇਕਿਨ ਫਿਰ ਵੀ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਪਾਕਿਸਤਾਨ ਪਿਛਲੇ 72 ਸਾਲ 'ਚ ਬਹੁਤ ਸਾਰੇ ਮੁਸ਼ਕਲ ਹਾਲਾਤ 'ਚੋਂ ਗੁਜ਼ਰਿਆ ਔਰ ਅੱਜ ਵੀ ਗੁਜ਼ਰ ਰਿਹਾ। ਫਾਈਨੈਂਸ਼ੀਅਲ ਬਹਰਾਨ ਹੈ ਔਰ ਜਿਸ ਕਿਸਮ ਦਾ ਹਿੰਦੂਤਵੀ ਰੂਲਰਸ ਦਾ ਐਟੀਟਿਊਡ ਹੈ ਪਾਕਿਸਤਾਨ ਦੇ ਪ੍ਰਤੀ, ਇਹ ਵੱਖਰੀ ਗੱਲ ਹੈ ਕਿ ਇਮਰਾਨ ਖਾਨ ਹੋਰਾਂ ਦਾ 3 ਦਿਨ ਦਾ ਅਮਰੀਕਾ ਦੌਰਾ ਜਿਹੜਾ ਉਸ ਨੇ ਬਹੁਤ ਕੁਝ ਬਦਲਿਆ ਹੈ, ਬਹੁਤ ਸਾਰੀ ਪਰਸੈਪਸ਼ਨ ਬਦਲੀ ਹੈ, ਔਰ ਜਿਹੜੇ ਈਵਨ F-16 ਦੇ ਹਵਾਲੇ ਨਾਲ ਉਹਨਾਂ ਦੀ ਜਿਹੜੀ ਕੋਈ ਛੜੀ ਹੋਈ ਡੀਲ ਸੀ ਉਹ ਵੀ ਥਰੂ ਹੋਈ ਹੈ, ਔਰ ਅਮਰੀਕਨ ਸਟੇਟ ਡਿਪਾਰਟਮੈਂਟ 'ਚੋਂ ਵੀ ਪੋਜ਼ਿਟਿਵ ਵਾਈਬਸ ਆਈਆਂ, ਔਰ ਜ਼ਾਹਰ ਹੈ ਕਸ਼ਮੀਰ ਦੇ ਮੁੱਦੇ ਤੇ ਟਰੰਪ ਦੀ ਮੀਡੀਏਸ਼ਨ ਦੀ ਗੱਲ ਜਿਹੜੀ ਅਜੇ ਵੀ ਰੈਟਲ ਕਰ ਰਹੀ ਹੈ ਇੰਡੀਅਨ ਰੂਲਰਸ ਨੂੰ ਕਿ ਵੀ ਇਹ ਕੀ ਹੋ ਗਿਆ। ਸੋ ਇਸ ਤੋਂ ਇਲਾਵਾ ਵੀ ਮੈਂ, ਕਿਉਂਕਿ ਲੀਡ ਟੌਪਿਕ ਵੀ ਅੱਜ ਇਹੀ ਚੁਣਿਆ, ਬੇਸ਼ੱਕ ਪਾਕਿਸਤਾਨ ਮਜ਼ਹਬ ਦੀ ਬੁਨਿਆਦ ਦੇ ਉੱਤੇ ਬਣਿਆ ਇਸਲਾਮਿਕ ਰਿਪਬਲਿਕ ਆਫ ਪਾਕਿਸਤਾਨ ਹੈ, ਪਰ ਜ਼ਾਹਰ ਹੈ ਕਿ ਪਾਕਿਸਤਾਨ ਦੇ ਫਾਊਂਡਰ ਫਾਦਰ ਜਿਹੜੇ ਜ਼ਾਹਿਰਾ ਤੌਰ ਦੇ ਉੱਤੇ ਇੱਕੋ ਇੱਕ ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਨੇ, ਉਹਨਾਂ ਦੀ ਜੇ ਅਸੀਂ ਇਮੀਡੀਏਟ ਬਾਅਦ ਦੀ ਜਾਂ ਉਹਨਾਂ ਦੀ ਜਿਹੜੀ ਵਿਜ਼ਨ ਹੈ ਜਾਂ ਉਹਨਾਂ ਦਾ ਡ੍ਰੀਮ ਜਿਸ ਦੇ ਉੱਤੇ ਉਹਨਾਂ ਨੇ ਉਸ ਨੇਸ਼ਨ ਨੂੰ ਫਾਊਂਡ ਕੀਤਾ, ਉਹਦੇ 'ਚ ਇੱਕ ਇਸਲਾਮਿਕ ਵੈਲਿਊਜ਼ ਦੇ ਨਾਲ ਜੁੜਿਆ ਹੋਇਆ ਮੁਲਕ ਹੋਣ ਦੇ ਬਾਵਜੂਦ ਮਾਈਨੋਰਿਟੀਜ਼, ਕਿਉਂਕਿ ਈਵਨ ਜਿਹੜੀ ਗੱਲ ਮੈਂ ਅੱਗੋਂ ਕਰਨ ਜਾ ਰਿਹਾ, ਪਾਕਿਸਤਾਨ ਦੇ ਵਿੱਚ ਨੈਸ਼ਨਲ ਮਾਈਨੋਰਿਟੀਜ਼ ਡੇ ਸੈਲੀਬ੍ਰੇਟ ਕੀਤਾ ਗਿਆ ਵੀਕਐਂਡ ਦੇ ਉੱਤੇ, ਔਰ ਇਮਰਾਨ ਖਾਨ ਹੋਰਾਂ ਦੀ ਜਿਹੜੀ ਇਸ ਮੌਕੇ ਦੇ ਉੱਤੇ ਸਪੀਚ ਹੈ, ਹਾਲਾਂਕਿ ਮੈਨੂੰ ਲੱਗਦਾ ਹੈ ਕਿ ਵੀ ਉਸ ਤੋਂ ਬਾਅਦ ਜਿਹੜੇ ਕੁਝ ਬਿਲਕੁਲ ਦੂਸਰੇ ਪਾਸੇ ਸੋਚਣ ਵਾਲੇ ਨੇ ਉਹ ਇਸ ਦੇ ਉੱਤੇ ਕੋਈ ਫਤਵਾ ਵੀ ਦੇਣਗੇ ਜਾਂ ਨੈਗੇਸ਼ਨ ਵੀ ਕਰਨਗੇ, ਪਰ ਮੈਂ ਸਮਝਦਾ ਹਾਂ ਵੀ ਇਮਰਾਨ ਖਾਨ ਬੇਸ਼ੱਕ ਸਾਡਾ ਸਾਰਿਆਂ ਦਾ ਇੱਕ ਪਾਸਟ ਹੈ ਜਿਹਦੇ 'ਚ ਗੁਨਾਹ ਵੀ ਹੁੰਦੇ ਨੇ, ਲੇਕਿਨ ਜਦੋਂ ਮੈਂ ਜਿਹੜੇ ਵੀਰਾਂ ਨੂੰ ਇਹ ਲੱਗਦਾ ਵੀ ਅਸੀਂ ਜ਼ਿਆਦਾ ਝੁਕਦੇ ਹਾਂ, ਮੈਨੂੰ ਇਹ ਲੱਗਦਾ ਵੀ ਬਹੁਤ ਵਾਰ ਤੁਹਾਨੂੰ ਇਹ ਠੀਕ ਹੈ ਕਿ ਬੰਦਾ ਆਪਣੇ ਕੰਮ ਕਰਨ ਦੇ ਢੰਗ 'ਚ ਵੀ ਕੋਈ ਗਲਤੀ ਕਰ ਸਕਦਾ ਹੈ। ਕਈ ਵਾਰ ਇਸ ਗੱਲ ਦਾ ਹਮੇਸ਼ਾ ਬੰਦੇ ਨੂੰ ਡਰਨਾ ਚਾਹੀਦਾ ਹੈ ਕਿ ਉਸ ਦੇ ਵਿੱਚ ਤਾਨਾਸ਼ਾਹ ਵਾਲੀਆਂ ਆਦਤਾਂ ਨਾ ਆਉਣ, ਫਾਸ਼ਿਜ਼ਮ ਨਾ ਆਏ, ਜਾਂ ਉਹਨੂੰ ਇਹ ਨਾ ਲੱਗਣ ਲੱਗ ਜਾਏ ਕਿ ਮੈਂ ਹੀ ਕਰਨ ਵਾਲਾ ਹਾਂ। ਸੋ ਇਸ ਦੇ ਲਈ ਰੱਬ ਹਰ ਇੱਕ ਨੂੰ ਮਹਿਫੂਜ਼ ਰੱਖੇ ਕਿ ਉਸ ਦੇ ਵਿੱਚ ਇਹ ਜਿਹੜੀ ਹੈ ਨਾ ਆਏ। ਲੇਕਿਨ ਇੱਕ ਗੱਲ ਮੈਂ ਸਮਝਦਾ ਵੀ ਜਿਹੜੇ ਇਮਰਾਨ ਖਾਨ ਦੇ ਨਾਲ ਨਾ ਹੀ ਵੀ ਸਹਿਮਤ ਹੋ, ਇਸ ਗੱਲ ਨੂੰ ਜ਼ਰੂਰ ਇਸ ਗੱਲ ਦੀ ਤਸਦੀਕ ਕਰਨਗੇ ਕਿ ਅਜੇ ਤੱਕ ਕੋਈ ਐਸੀ ਗੱਲ ਸਾਹਮਣੇ ਨਹੀਂ ਆਈ
ਜਿਹਦੇ 'ਚ ਇਮਰਾਨ ਖਾਨ ਦੀ ਇਮਾਨਦਾਰੀ ਪੈਸੇ ਵਾਲੇ ਮਾਮਲੇ 'ਚ ਔਰ ਅਦਰਵਾਈਜ਼ ਕੋਈ ਵੀ ਜਿਹਦੇ 'ਚ ਕਿ ਕੋਈ ਹੈਂਕੀ ਪੈਂਕੀ ਕੀਤਾ ਹੋਏ, ਇਹ ਗੱਲ ਕੋਈ ਸਾਹਮਣੇ ਹੋਏ। ਸੋ ਮੈਂ ਸਮਝਦਾ ਵੀ ਕਈ ਵਾਰ ਜਿਹੜੀਆਂ ਸੁਸਾਇਟੀਜ਼ ਕਰਪਸ਼ਨ ਦਾ ਸ਼ਿਕਾਰ ਹੋ ਜਾਂਦੀਆਂ ਨੇ, ਜਿਵੇਂ ਇੰਡੀਆ, ਪਾਕਿਸਤਾਨ, ਬੰਗਲਾਦੇਸ਼, ਉੱਥੇ ਸਾਰੇ ਹੀ ਪੋਸਟ ਕਲੋਨੀਅਲ ਮੁਲਕਾਂ ਦਾ ਇਹ ਹਾਲ ਹੈ। ਉੱਥੇ ਕਿਸੇ ਦਾ ਇਮਾਨਦਾਰ ਹੋਣਾ ਔਰ ਕਿਸੇ ਦਾ ਡੂਅਰ ਹੋਣਾ, ਜਿਹਨੇ ਪਹਿਲਾਂ ਭਾਵੇਂ ਕਿਸੇ ਫੀਲਡ 'ਚ ਕੁਝ ਕਰਕੇ ਦਿਖਾਇਆ ਹੋਏ, ਜਿਵੇਂ ਸਟੇਟ ਆਫ ਦਾ ਆਰਟ ਕੈਂਸਰ ਹਸਪੀਟਲ ਬਣਾਉਣਾ ਹੈ ਆਪਣੀ ਮਾਂ ਦੇ ਨਾਂ ਤੇ, ਅੰਮੀ ਦੇ ਨਾਂ ਤੇ, ਔਰ ਸ਼ੌਕਤ ਖਾਨਮ ਹਸਪੀਟਲ, ਔਰ ਇਸੇ ਤਰ੍ਹਾਂ ਜਿਹੜਾ ਲੋਕਾਂ ਦੇ ਵਿੱਚ ਇੱਕ ਇਹ ਫੇਥ ਜਾਗਿਆ ਹੋਇਆ ਕਿ ਭਾਈ ਜਿਹੜਾ ਹੈ ਇਸ ਬੰਦੇ ਦੇ ਕੋਲ ਜਿਹੜਾ ਹੈ ਇਹ ਕੁਝ ਕਰਨਾ ਚਾਹੁੰਦਾ ਹੈ ਨਾ। ਸੋ ਜ਼ਾਹਿਰ ਹੈ ਕਿ ਸਾਰਾ ਕੁਝ ਠੀਕ ਨਹੀਂ ਹੋ ਰਿਹਾ, ਇਹ ਇਸ ਗੱਲ ਦਾ ਸਾਨੂੰ ਵੀ ਅਹਿਸਾਸ ਹੈ। ਔਰ ਕੁਝ ਚੀਜ਼ਾਂ ਮੀਡੀਆ ਦੇ ਹਵਾਲੇ ਨਾਲ ਜਿਹੜੀਆਂ ਪਿਛਲੇ ਦਿਨਾਂ 'ਚ ਵਾਪਰੀਆਂ ਨੇ, ਉਹਨਾਂ 'ਚ ਉਹਨਾਂ ਦੀ ਹਕੂਮਤ ਦੇ ਅਦਾਰਿਆਂ ਨੇ ਵੀ ਉਹਨਾਂ ਦੇ ਜਿਹੜੇ ਨੇ ਉਹਨਾਂ ਨੇ ਉਸ ਨੂੰ ਰਿਗਰੈਟ ਕੀਤਾ ਕਿ ਵੀ ਇਹ ਗਲਤ ਹੋਈ ਗ੍ਰਿਫਤਾਰੀ ਜਾਂ ਦੂਸਰਾ ਹੋਇਆ। ਮੈਂ ਉਸ ਡਿਟੇਲ 'ਚ ਨਹੀਂ ਜਾਵਾਂਗਾ, ਪਰ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਇਮਰਾਨ ਖਾਨ ਆਪਣੇ 20 ਕਰੋੜ ਲੋਕਾਂ ਨੂੰ, 200 ਮਿਲੀਅਨ ਪਲੱਸ ਲੋਕਾਂ ਨੂੰ ਗੁਰਬਤ 'ਚੋਂ ਕੱਢਣਾ ਚਾਹੁੰਦਾ ਹੈ। ਉਹ ਪਾਕਿਸਤਾਨ ਨੂੰ ਦੁਨੀਆ ਦੇ ਫਸਟ ਵਰਲਡ ਕੰਟਰੀ ਦੇ ਤੌਰ ਤੇ ਲਿਜਾਣ ਦਾ ਜਿਹੜਾ ਉਹ ਡ੍ਰੀਮ ਰੱਖਦਾ ਹੈ। ਉਹ ਮੁਲਕ 'ਚੋਂ ਜਿਹੜੀ ਕਰਪਸ਼ਨ ਹੈ ਉਸ ਨੂੰ ਖਤਮ ਕਰਨ ਦਾ ਇਰਾਦਾ ਰੱਖਦਾ ਹੈ। ਹਾਲਾਂਕਿ ਟੂ ਡੀਪ ਰੀਟਡ ਹੈ ਉਹਨਾਂ ਸੁਸਾਇਟੀਜ਼ ਦੇ ਵਿੱਚ, ਲੇਕਿਨ ਐਟਲੀਸਟ ਆਇਡੈਂਟੀਫਾਈ ਤਾਂ ਹੁੰਦਾ ਹੈ ਕਿ ਵੀ ਇਹ ਪ੍ਰੋਬਲਮ ਹੈ ਲੋਕਾਂ ਦੀ। ਫਿਰ ਉਸ ਦੇ ਨਾਲ ਜਿਹੜੀ ਗੱਲ ਮੈਂ ਸਮਝਦਾ ਹਾਂ ਵੀ ਜਦੋਂ ਬਾਰ-ਬਾਰ ਜਦੋਂ ਉਹਨਾਂ ਨੇ ਆਪਣੀ ਇਨੋਗ੍ਰੇਸ਼ਨ ਸਪੀਚ ਵੀ ਦਿੱਤੀ, ਉਦੋਂ ਵੀ ਉਹਨਾਂ ਨੇ ਰਿਆਸਤ-ਏ ਮਦੀਨਾ ਦੀ ਗੱਲ ਕੀਤੀ ਕਿ ਭਾਈ ਮਦੀਨਾ, ਰਿਆਸਤ-ਏ ਮਦੀਨਾ ਜਿਹੜਾ ਹੈ ਇਹ ਸਾਡਾ ਮਾਡਲ ਹੈ। ਹੁਣ ਜਿਹੜਾ ਨੈਸ਼ਨਲ ਮਾਈਨੋਰਟੀਜ਼ ਡੇ ਦੇ ਉੱਤੇ ਕੱਲ ਇਮਰਾਨ ਖਾਨ ਉਹਨਾਂ ਦੀ ਸਪੀਚ, ਔਰ ਜਿਹੜੀ BBC ਦੇ ਡਿਫਰੈਂਟ ਆਊਟਲੈਟਸ ਨੇ ਜਿਨ੍ਹਾਂ 'ਚ ਉਹਨਾਂ ਦੇ ਹਿੰਦੀ ਪੰਜਾਬੀ ਚੈਨਲ ਸਾਰਿਆਂ ਨੇ ਜਿਹੜੀ ਹੈ ਉਹ ਟੈਲੀਕਾਸਟ ਕੀਤੀ, ਉਹ ਬਹੁਤ ਇੰਪ੍ਰੈਸਿਵ ਹੈ ਔਰ ਬਹੁਤ ਬੋਲਡ ਹੈ। ਕਿਉਂਕਿ ਬਹੁਤ ਵਾਰ ਜਿਹੜੀ ਹਿਸਟਰੀ ਸਾਡੇ ਪਾਸੇ ਵੀ ਪੜ੍ਹਾਈ ਜਾਂਦੀ, ਕਿਉਂਕਿ ਜ਼ਾਹਰ ਹੈ ਸਿੱਖ ਗੁਰੂ ਸਾਹਿਬਾਨ 10 ਗੁਰੂ ਸਾਹਿਬਾਨ 'ਚੋਂ 2 ਗੁਰੂ ਸਾਹਿਬਾਨ, 5ਵੇਂ ਪਾਤਸ਼ਾਹ ਔਰ 9ਵੇਂ ਪਾਤਸ਼ਾਹ ਉਸ ਵੇਲੇ ਦੇ ਮੁਗਲ ਬਾਦਸ਼ਾਹਾਂ ਦੇ ਹੱਥਾਂ ਦੇ ਵਿੱਚ ਸ਼ਹੀਦ ਹੋਏ। ਔਰ ਜ਼ਾਹਰ ਹੈ ਕਿ ਇੱਕ ਲੰਬਾ ਵਕਤ 18ਵੀਂ ਸਦੀ ਦਾ ਜਿਹੜੀ ਸਿੱਖ ਸਟਰਗਲ ਸੀ ਆਜ਼ਾਦੀ ਦੀ, ਉਹ ਉਹਨਾਂ ਰੂਲਰਸ ਦੇ ਨਾਲ ਹੋਈ ਜਿਹੜੇ ਦਿੱਲੀ ਦੇ ਔਰ ਲਾਹੌਰ ਦੇ ਗਵਰਨਰ ਮੁਗਲਿਆ ਸਲਤਨਤ ਦੇ ਸੀ, ਜਾਂ ਅਫਗਾਨਿਸਤਾਨ ਦੇ ਅਪਾਇੰਟਡ ਗਵਰਨਰ ਸੀ, ਜਾਂ ਅਫਗਾਨਿਸਤਾਨ ਦੇ ਰਜੀਮ ਨਾਲ ਸੀ। 2 ਘੱਲੂਘਾਰਿਆਂ 'ਚੋਂ ਵੀ ਇੱਕ ਘੱਲੂਘਾਰ ਹੈ ਮੁਗਲਿਆ ਦੌਰ ਦੇ ਵਿੱਚ ਜ਼ਕਰੀਆ ਖਾਨ ਕਰਦਾ ਲਾਹੌਰ ਦਾ ਗਵਰਨਰ, ਇੱਕ ਘੱਲੂਘਾਰ ਅਹਿਮਦ ਸ਼ਾਹ ਅਬਦਾਲੀ ਕਰਦਾ। ਸੋ ਉਸ ਨਾਲ ਜੁੜਿਆ ਹੋਇਆ ਜਿਹੜਾ ਬਹੁਤ ਸਾਰਾ ਪਾਰਟ ਹੈ ਉਹ ਸਾਡੀ ਸਾਈਕੋ ਹਿਸਟਰੀ ਵੀ ਬਣਾਉਂਦਾ ਹੈ, ਸਾਡੀ ਹਿਸਟਰੀ ਵੀ ਬਣਾਉਂਦਾ ਹੈ। ਔਰ ਇਸ ਲਈ ਕਈ ਵਾਰ ਸਾਡੇ ਜਿਹੜੇ ਪ੍ਰੈਜ਼ੈਂਟਰ ਵੀ ਨੇ, ਜਿਨ੍ਹਾਂ ਦੇ ਵਿੱਚ ਸਾਡੇ ਪ੍ਰਚਾਰਕ ਜਾਂ ਢਾਡੀ ਜਾਂ ਰਾਗੀ ਜਾਂ ਲੈਕਚਰਰ ਨੇ, ਉਹਨਾਂ ਦੇ ਵਿੱਚ ਵੀ ਸਾਨੂੰ ਨਜ਼ਰ ਆਉਂਦਾ ਹੈ ਕਿ ਵੀ ਉਹ ਇੱਕ ਐਂਗਲ ਤੋਂ ਗੱਲ ਕਰ ਰਹੇ ਹੁੰਦੇ ਨੇ, ਹਾਲਾਂਕਿ ਉਹ ਸੀਰਾ ਦੇ ਵਿੱਚ ਕਿਵੇਂ ਉਹ ਇਮਾਨਦਾਰ ਮੁਸਲਮਾਨ ਵੀ, ਜਿਵੇਂ ਅਸੀਂ ਸਾਈਂ ਮੀਆਂ ਮੀਰ ਦਾ ਜ਼ਿਕਰ ਕੀਤਾ ਹੈ, ਜਾਂ 10ਵੇਂ ਪਾਤਸ਼ਾਹ ਦੇ ਨਾਲ ਪੀਰ ਬੁੱਧੂ ਸ਼ਾਹ, ਨਬੀ ਖਾਨ ਗਨੀ ਖਾਨ, ਜਾਂ ਨਵਾਬ ਮਲੇਰ ਕੋਟਲਾ ਸ਼ੇਰ ਮੁਹੰਮਦ ਖਾਨ, ਜਿਹਨੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਖਿਲਾਫ ਹਾਂ ਦਾ ਨਾਰਾ ਮਾਰਿਆ ਜਦੋਂ ਫਤਵਾ ਦਿੱਤਾ ਗਿਆ। ਸੋ ਬਹੁਤ ਵਾਰ ਕਿਉਂਕਿ ਡੋਮੀਨੇਟ ਸਾਨੂੰ ਹਿੰਦੂ ਹਿਸਟੋਰੀਅਨਸ ਨੇ ਲੰਬਾ ਵਕਤ ਕੀਤਾ, ਉਹ ਇੱਕ ਬਾਇਜ਼ ਉਹਨਾਂ ਨੇ ਹੋਰ ਵੀ ਭਰਿਆ। ਹੁਣ ਜਦੋਂ ਇਸਲਾਮ ਬੇਸਡ ਜਿਹੜੀਆਂ ਸਟੇਟਸ ਨੇ, ਜਿਨ੍ਹਾਂ ਦੇ ਵਿੱਚ ਖਾਸ ਤੌਰ ਤੇ ਪਾਕਿਸਤਾਨ ਦਾ ਜੇ ਬੇਸ ਇਸਲਾਮਿਕ ਫੇਥ ਹੈ, ਸੋ ਉਹਦੇ 'ਚ ਹੁਣੇ ਮੰਨ ਲਿਆ ਜਾਂਦਾ ਹੈ ਕਿ ਜੀ ਜਿਵੇਂ ਕਨਵਰਟ ਕਰਨਾ ਕਿਸੇ ਨੂੰ ਵੀ ਇਸਲਾਮ ਦੇ ਦਾਇਰੇ 'ਚ ਲਿਆਣਾ, ਇਹ ਭਾਵੇਂ ਕਿਸੇ ਤਰੀਕੇ ਨਾਲ ਕੋਈ ਲਿਆਏ, ਜ਼ੋਰ ਜ਼ਬਰਦਸਤੀ ਨਾਲ ਲਿਆਏ, ਲਾਲਚ ਨਾਲ ਲਿਆਏ, ਉਹ ਜਾਇਜ਼ ਹੈ, ਇਹ ਸਵਾਬ ਦਾ ਕੰਮ ਹੈ, ਇਵੇਂ ਮਹਿਸੂਸ ਕੀਤਾ ਜਾਂਦਾ। ਹੁਣ ਜਦੋਂ ਪਾਕਿਸਤਾਨ ਦਾ ਇਲੈਕਟਿਡ ਪ੍ਰਾਈਮ ਮਿਨਿਸਟਰ ਇਹ ਖਲੋ ਕੇ ਕਹਿੰਦਾ ਹੈ ਕਿ ਜਬਰਨ ਮੁਸਲਮਾਨ ਬਣਾਉਣ ਦਾ ਹੱਕ ਤਾਂ ਪੈਗੰਬਰ ਨੂੰ ਵੀ ਨਹੀਂ ਸੀ। ਹੁਣ ਇਹ ਛੋਟੀ ਸਟੇਟਮੈਂਟ ਨਹੀਂ ਹੈ, ਔਰ ਮੈਂ ਅੱਜ ਤਾਂ ਨਹੀਂ ਦੇਖਿਆ ਪੇਪਰ ਕਿ ਇਸ ਦੇ ਉੱਤੇ ਜ਼ਰੂਰ ਕੋਈ ਨਾ ਕੋਈ ਜਿਹੜੇ ਦੂਸਰੀ ਕਲਾਸ ਹੈ ਜਿਨ੍ਹਾਂ ਨੂੰ ਇਹ ਲੱਗਦਾ ਹੈ ਕਿ ਵੀ ਇਹ ਤਾਂ ਬਿਲਕੁਲ ਨਹੀਂ। ਮੈਂ ਸਮਝਦਾ ਹਾਂ ਵੀ ਬਹੁਤ ਵਾਰ ਜਦੋਂ ਤੁਹਾਡੇ ਖੂਬਸੂਰਤ ਮਜ਼ਹਬ ਨੂੰ ਇੱਕ ਇਸ ਕਿਸਮ ਦਾ ਪ੍ਰਚਾਰ ਜਿਹੜਾ ਵੈਸਟ ਵੀ ਕਰਦਾ ਹੈ, ਉਹਨਾਂ ਨੂੰ ਸੂਟ ਕਰਦਾ ਹੈ, ਤੇ ਇਹ ਬਹੁਤ ਜ਼ਰੂਰੀ ਹੈ ਇਮਰਾਨ ਖਾਨ ਟਰੂ ਇਸਲਾਮ ਦੀ ਇੰਟਰਪ੍ਰੀਟੇਸ਼ਨ ਜਿਵੇਂ ਉਹ ਸਮਝਦੇ ਨੇ
ਉਹ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕਿ ਵੀ, ਔਰ ਮੈਂ ਉਹਨਾਂ ਦੀ ਸਟੇਟਮੈਂਟ ਨੂੰ ਹੀ ਕੋਟ ਕਰਾਂਗਾ ਤਾਂ ਕਿ ਇਹ ਨਾ ਲੱਗੇ ਕਿ ਵੀ ਅਸੀਂ ਆਊਟ ਆਫ ਦਾ ਵੇ ਜਾ ਕੇ ਕੋਈ ਫੇਵਰ ਕਰਨ ਦੀ ਗੱਲ ਕਰ ਰਹੇ ਹਾਂ। ਔਰ ਇਹ BBC ਜਿਹੜੀ ਕਿ ਕੋਈ ਰਿਲੇਟਿਵਲੀ ਬਾਇਸਡ ਨਹੀਂ ਹੈ ਐਜ਼ ਕੰਪੇਅਰ ਟੂ ਜਿਵੇਂ ਇੰਡੀਅਨ ਮੀਡੀਆ ਹੁੰਦਾ ਹੈ। ਹੁਣ ਇਹ ਹੈਡਲਾਈਨ ਦੇ ਕੇ BBC ਦਾ ਜਿਹੜਾ ਕੋਰਸਪੋਂਡੈਂਟ ਹੈ ਸਟੋਰੀ ਕਰਦਾ ਹੈ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸੋਮਵਾਰ ਇਸਲਾਮਾਬਾਦ 'ਚ ਨੈਸ਼ਨਲ ਮਾਈਨੋਰਿਟੀ ਡੇ ਦੇ ਮੌਕੇ ਇੱਕ ਫੰਕਸ਼ਨ ਨੂੰ ਐਡਰੈਸ ਕਰਦਾ ਕਿਹਾ ਕਿ ਬੰਦੂਕ ਦੀ ਨੋਕ ਤੇ ਜਾਂ ਜ਼ਬਰਦਸਤੀ ਸ਼ਾਦੀਆਂ ਕਰਕੇ ਕਿਸੇ ਨੂੰ ਮੁਸਲਮਾਨ ਬਣਾਉਣਾ ਗੈਰ ਇਸਲਾਮੀ। ਬਿਲਕੁਲ ਕਿ ਵੀ ਤੁਸੀਂ ਜ਼ਬਰਦਸਤੀ ਕਿਸੇ ਨੂੰ ਕਹੋ ਜੀ ਕਹੋ, ਜਿਵੇਂ ਉੱਥੇ ਹਿੰਦੂ ਤਵੀਆਂ ਨੇ ਫੜਿਆ ਹੋਇਆ ਇੱਕ ਮੁੰਡਾ ਛੋਟਾ ਵਿਚਾਰਾ ਮਾਈਨਰ ਯੂਪੀ 'ਚ ਕੁੱਟ ਕੇ ਮਾਰ ਦਿੱਤਾ, ਜੈ ਸ਼੍ਰੀ ਰਾਮ ਕਹੋ, ਕਿੰਨਿਆਂ ਦੀਆਂ ਲਿੰਚਿੰਗਸ ਹੋ ਰਹੀਆਂ। ਦੇਖੋ ਹੁਣ ਜਿਹੜੇ ਇਸ ਕਿਸਮ ਦੀਆਂ ਗੱਲਾਂ ਕਰਨ ਵਾਲੇ ਨੇ ਉਹ ਪਾਕਿਸਤਾਨ ਦੇ ਹਵਾਲੇ ਨਾਲ ਕਹਿਣਗੇ ਦੇਖੋ ਜੀ ਉੱਥੇ ਸਿੰਧ 'ਚ ਫਲਾਂ ਹਿੰਦੂ ਕੁੜੀ ਜਿਹੜੀ ਹੈ ਉਹਨੂੰ ਅਗਵਾ ਕਰ ਲਿਆ ਔਰ ਉਹਨੂੰ ਮੁਸਲਮਾਨ ਕਰ ਲਿਆ। ਹਾਲਾਂਕਿ ਹਕੀਕਤਨ ਜੋ ਅੱਜ ਉੱਥੇ ਹਿੰਦੂਤਵਾ ਦੇ ਏਜੰਡੇ ਥੱਲੇ ਚੱਲ ਰਿਹਾ ਹੈ ਉਹਨਾਂ ਦਾ ਤਾਂ ਕੋਈ ਕਾਇਦਾ ਕਾਨੂੰਨ ਹੀ ਨਹੀਂ ਹੈ। ਹਿੰਦੂਤਵਾ ਤਾਂ ਉਹਨਾਂ ਦੀ ਪੋਲੀਟੀਕਲ ਡਾਕਟਰੀਨ ਹੈ। ਜਦੋਂ ਕੋਈ ਇਸਲਾਮ ਦੇ ਹਵਾਲੇ ਨਾਲ ਗੱਲ ਕਰੇਗਾ, ਇਸਲਾਮ ਦੇ ਵਿੱਚ ਸ਼ਰਅ ਹੈ, ਉਸ ਦੇ ਨੇਮ ਨੇ, ਲਾਜ਼ ਨੇ। ਔਰ ਜਦੋਂ ਇਮਰਾਨ ਖਾਨ ਇਹ ਕਹਿੰਦੇ ਨੇ ਕਿ ਬੰਦੂਕ ਦੀ ਨੋਕ ਤੇ ਜਾਂ ਜ਼ਬਰਦਸਤੀ ਸ਼ਾਦੀ ਕਰਕੇ ਕਿਸੇ ਨੂੰ ਦੀਨ ਦੇ ਦਾਇਰੇ 'ਚ ਲਿਆਣਾ ਗੈਰ ਇਸਲਾਮੀ ਹੈ, ਤੇ ਉਹ ਸ਼ਰਅ ਤੇ ਬੇਸਡ ਗੱਲ ਕਰ ਰਹੇ ਨੇ ਕਿ ਕਿਹਨਾਂ ਹਾਲਾਤਾਂ ਦੇ ਵਿੱਚ। ਔਰ ਇਹ ਇੰਡੀਪੈਂਡੈਂਟਲੀ ਜੇ ਕੋਈ ਚੂਜ਼ ਕਰਦਾ ਕਿ ਉਸਨੇ ਜਿਹੜਾ ਉਹ ਦੀਨ ਦੇ ਵਿੱਚ ਆਣਾ ਹੈ, ਇਸਲਾਮ ਕਬੂਲ ਕਰਨਾ ਹੈ, ਸੋ ਉਹ ਇੱਕ ਡਿਫਰੈਂਟ ਉਸ ਦਾ ਪਾਰਟ ਹੈ। ਫਿਰ ਉਹ ਇਮਰਾਨ ਖਾਨ ਨੇ ਕਿਹਾ ਕਿ ਇਹ ਤਾਕਤ ਤਾਂ ਅੱਲਾ ਨੇ ਪੈਗੰਬਰ ਤੱਕ ਨੂੰ ਵੀ ਨਹੀਂ ਸੀ ਦਿੱਤੀ ਕਿ ਉਹ ਕਿਸੇ ਨੂੰ ਈਮਾਨ 'ਚ ਲਿਆਏ। ਪੈਗੰਬਰ ਦਾ ਕੰਮ ਪੈਗਾਮ ਦੇਣਾ ਹੈ, ਈਮਾਨ ਤਾਂ ਅੱਲਾ ਦੀ ਨਿਮਤ ਹੈ। ਹੁਣ ਜ਼ਾਹਰ ਹੈ ਕਿ ਜਦੋਂ ਅਸੀਂ ਕਹਿੰਦੇ ਹਾਂ ਕਿ ਨਬੀ ਜਾਂ ਅਸੀਂ ਗੁਰੂ ਕਿ ਵੀ ਇਹ ਰੱਬ ਦਾ ਸੁਨੇਹਾ ਦੇਣ ਵਾਲੇ ਨੇ, ਲੇਕਿਨ ਅਲਟੀਮੇਟਲੀ ਜਿਹਨੇ ਫੇਥ ਲਿਆਣਾ ਹੈ ਉਹ ਤਾਂ ਰੱਬ ਦੇ ਵਿੱਚ ਲਿਆਣਾ ਹੈ। ਸੋ ਇਹ ਨਿਮਤ ਹੈ ਕਿ ਰੱਬ ਕਿਹਨੂੰ ਕਿਸ ਪਾਸੇ ਲਾਂਦਾ ਹੈ। ਜਿਹੜਾ ਮੈਸੇਂਜਰ ਹੈ ਉਹਨੇ ਮੈਸੇਜ ਦੇ ਦਿੱਤਾ, ਉਹਦੇ ਕੋਲ ਹੱਕ ਨਹੀਂ ਹੈ ਕਿ ਵੀ ਉਹ ਰੱਬ ਦੀ ਥਾਂ ਲਏ। ਰੱਬ ਨੇ ਕਿਹਨੂੰ ਆਪਣੇ ਈਮਾਨ 'ਚ ਆਪਣੀ ਹਿਫਾਜ਼ਤ 'ਚ ਲੈਣਾ ਹੈ, ਕਿਸ ਦਾਇਰਾ ਕਾਰ ਨਾਲ ਲੈਣਾ ਹੈ। ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਜੇ ਰੱਬ ਨੇ ਪੈਗੰਬਰ ਨੂੰ ਵੀ ਇਹ ਤਾਕਤ ਨਹੀਂ ਦਿੱਤੀ ਤੇ ਅਸੀਂ ਕੌਣ ਹੁੰਦੇ ਕਿ ਇਸ ਕਿਸਮ ਦੀ ਜ਼ਬਰਦਸਤੀ ਕਰੀਏ। ਫਿਰ ਇਹ ਉਹਨਾਂ ਦੇ ਲਫ਼ਜ਼ ਨੇ, ਕੁਰਾਨ ਦੇ ਅੰਦਰ ਹੁਕਮ ਹੈ ਕਿ ਦੀਨ 'ਚ ਕੁਝ ਵੀ ਜ਼ਬਰਦਸਤੀ ਨਹੀਂ ਹੈ। ਕੌਣ ਕੀ ਈਮਾਨ ਲੈ ਕੇ ਆਂਦਾ ਹੈ ਇਹ ਅੱਲਾ ਦੀ ਨਿਮਤ ਹੈ। ਅੱਲਾ ਨੇ ਸਾਫ਼ ਕਿਹਾ ਹੋਇਆ ਹੈ ਕਿ ਤੁਹਾਡਾ ਕੰਮ ਪੈਗਾਮ ਦੇਣਾ ਹੈ, ਹਜ਼ਰਤ ਸਾਹਿਬ ਦੇ ਹਵਾਲੇ ਨਾਲ ਹੈ, ਨਾ ਕਿ ਜ਼ਬਰਦਸਤੀ ਕਰਨਾ। ਇਨਸਾਨ ਕਿਸ ਈਮਾਨ 'ਚ ਰਹੇਗਾ ਇਹ ਅੱਲਾ ਦੇ ਹੱਥ 'ਚ ਹੈ। ਬੰਦੂਕ ਦੀ ਨੋਕ ਤੇ ਕਿਸੇ ਨੂੰ ਮੁਸਲਮਾਨ ਬਣਾਓ ਜਾਂ ਕਿਸੇ ਦੇ ਮੁਸਲਮਾਨ ਨਾ ਹੋਣ ਤੇ ਉਹਨੂੰ ਮਾਰੋ, ਇਹ ਬਿਲਕੁਲ ਗੈਰ ਇਸਲਾਮਿਕ ਹੈ। ਔਰ ਇਹ ਮਾਈਨੋਰਟੀਜ਼ ਡੇ ਦੇ ਮੌਕੇ ਇਸ ਕਿਸਮ ਦਾ ਬੋਲਡ ਮੈਸੇਜ ਇਹ ਮੈਨੂੰ ਨਹੀਂ ਲੱਗਦਾ ਕਿ ਪਹਿਲੇ ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਦੀ ਜਿਹੜੀ ਸਪੀਚ ਆਜ਼ਾਦੀ ਤੋਂ ਬਾਅਦ ਉਹਨਾਂ ਨੇ ਦਿੱਤੀ ਕਿ ਭਾਈ ਇਹ ਤੁਹਾਡਾ ਮੁਲਕ ਹੈ, ਹਿੰਦੂ ਆਜ਼ਾਦ ਨੇ, ਮੰਦਰਾਂ 'ਚ ਜਾਣ, ਮਸੀਤਾਂ 'ਚ, ਦੂਸਰੇ ਗਿਰਜਿਆਂ 'ਚ ਜਾਓ, ਕੋਈ ਕਿਸੇ ਦੇ ਧਰਮ 'ਚ ਮੁਦਾਖਲਤ ਨਹੀਂ ਹੋਏਗੀ। ਉਹਨਾਂ ਨੇ ਜਿਹੜਾ ਓਪਨਿੰਗ ਟਾਈਮ ਦੇ ਵਿੱਚ ਦਿੱਤਾ। ਫਿਰ ਉਹਨਾਂ ਨੇ ਅੱਗੋਂ ਇਮਰਾਨ ਖਾਨ ਨੇ ਕਿਹਾ ਇਸਲਾਮ ਦੇ ਨਾਂ ਤੇ ਕਿਸੇ ਨੂੰ ਮਾਰਨਾ ਪੂਰੀ ਤਰ੍ਹਾਂ ਗੈਰ ਇਸਲਾਮੀ ਹੈ ਤੇ ਬੁਨਿਆਦੀ ਗੱਲ ਇਹ ਯਾਦ ਰੱਖਣ ਦੀ ਜ਼ਰੂਰਤ ਹੈ ਕਿ ਵੀ ਇਹ ਹੱਕ ਈਵਨ ਅੱਲਾ ਦੇ ਪੈਗੰਬਰ ਦੇ ਕੋਲ ਵੀ ਨਹੀਂ ਸੀ। ਇਸਲਾਮ ਦੇ ਵਿੱਚ ਦੂਸਰੇ ਧਰਮਾਂ ਦੀਆਂ ਧਰਮ ਜਗ੍ਹਾ ਦੀ ਸੁਰੱਖਿਆ ਦਾ ਪੂਰਾ ਪ੍ਰਬੰਧ ਕੀਤਾ ਗਿਆ ਕਿ ਵੀ ਜਿਹੜੇ ਬਾਕੀ ਮੰਨਣ ਵਾਲੇ ਨੇ ਉਹਨਾਂ ਦੇ ਜਿਹੜੇ ਰਿਲੀਜੀਅਸ ਪਲੇਸਿਸ ਨੇ ਉਹ ਪੂਰੀ ਤਰ੍ਹਾਂ ਪ੍ਰੋਟੈਕਟਡ ਹੋਣੇ ਚਾਹੀਦੇ ਨੇ, ਉਹਨਾਂ ਦੀ ਇੱਜ਼ਤ ਹੈ। ਅੱਜ ਜਿਹੜੇ ਜ਼ਬਰਦਸਤੀ ਕਰਦੇ ਨੇ ਉਹ ਸਮਝਦੇ ਨੇ ਕਿ ਉਹ ਇਸਲਾਮ ਦਾ ਭਲਾ ਕਰ ਰਹੇ ਨੇ, ਪਰ ਉਹ ਨਾ ਇਸਲਾਮ ਨੂੰ ਜਾਣਦੇ ਨੇ, ਨਾ ਕੁਰਾਨ ਜਾਣਦੇ ਨੇ, ਨਾ ਹੀ ਉਹ ਸੁਨਨਤ ਜਾਣਦੇ ਨੇ। ਫਿਰ ਉਹਨਾਂ ਨੇ ਅੰਗਰੇਜ਼ੀ 'ਚ ਵੀ ਉਹਨਾਂ ਨੇ ਕਿਹਾ ਕਿ ਗਵਰਨਮੈਂਟ ਇਜ਼ ਕਮਿਟਡ ਟੂ ਪ੍ਰੋਟੈਕਟ ਐਂਡ ਡਿਵੈਲਪ ਵਰਸ਼ਿਪ। ਇਹ ਉਹਨਾਂ ਦਾ ਟਵੀਟ ਹੈ, government is committed to protect and develop worship places of minorities in country, also facilitate them to maximum level to perform their religious rituals। ਉਹਨਾਂ ਨੇ ਇਹ ਕਿਹਾ ਕਿ ਵੀ ਇਹ ਫੰਕਸ਼ਨ ਵੀ ਉਹਨਾਂ ਨੇ ਅਵਾਨੇ ਸਦਰ ਦੇ ਵਿੱਚ ਕੀਤਾ। ਉਹਨਾਂ ਨੇ ਕਿਹਾ ਕਿ ਜੀ ਬਿਲਕੁਲ ਅਸੀਂ ਕਮਿਟਡ ਹੈ ਕਿ ਅਸੀਂ ਜਿਹੜੀਆਂ
ਮਾਈਨੋਰਿਟੀਜ਼ ਨੇ ਉਹਨਾਂ ਦੀਆਂ ਧਾਰਮਿਕ ਥਾਵਾਂ ਦੀ ਹਿਫਾਜ਼ਤ ਕਰਾਂਗੇ ਜੀ ਤਾਂ ਕਿ ਉਹ ਆਪਣੇ ਜਿਹੜੇ ਮਜ਼ਹਬੀ ਉਹਨਾਂ ਦੇ ਰਿਚੁਅਲ ਨੇ, ਰਸਮਾਂ ਨੇ, ਉਹਨੂੰ ਕਰ ਸਕਣ। ਫਿਰ ਇਹਦੀ ਰਿਪੋਰਟਿੰਗ ਹੈ ਕਿ ਜਦੋਂ ਇਮਰਾਨ ਖਾਨ ਨੇ ਗੱਲਾਂ ਕਹੀਆਂ ਤੇ ਜਿਹੜੇ ਆਵਾਨਾ ਸਦਰ 'ਚ ਮੌਜੂਦ ਲੋਕ ਸੀ ਉਹਨਾਂ ਨੇ ਬਹੁਤ ਤਾੜੀਆਂ ਮਾਰੀਆਂ। ਜੀ ਫਿਰ ਉਹਨਾਂ ਨੇ ਆਪਣਾ ਜਿਹੜਾ ਉਹਨਾਂ ਦਾ ਡ੍ਰੀਮ ਹੈ ਜਿੱਥੇ ਉਹ ਪਾਕਿਸਤਾਨ ਨੂੰ ਲਿਜਾਣਾ ਚਾਹੁੰਦੇ ਨੇ, ਮਦੀਨਾ ਰਿਆਸਤ, ਫਿਰ ਉਹਨਾਂ ਨੇ ਉਹਦਾ ਹਵਾਲਾ ਦਿੱਤਾ ਕਿ ਜਦੋਂ ਅਸੀਂ ਮਦੀਨਾ ਰਿਆਸਤ ਦੀ ਗੱਲ ਕਰਦੇ ਹਾਂ ਤੇ ਅਸੀਂ ਮਾਡਰਨ ਰਿਆਸਤ ਦੀ ਗੱਲ ਕਰਦੇ ਹਾਂ। ਮਦੀਨਾ ਦੀ ਰਿਆਸਤ 'ਚ ਇੱਕ ਖਲੀਫਾ ਜਿਹੜਾ ਹੈ ਉਹ ਵੀ ਕਾਨੂੰਨ ਦੀ ਜ਼ਦ ਵਿੱਚ ਸੀ, ਉਹ ਵੀ ਕਾਨੂੰਨ ਤੋਂ ਥੱਲੇ ਸੀ। ਜੀ ਪਾਕਿਸਤਾਨ ਇਸ ਲਈ ਨਹੀਂ ਬਣਿਆ ਸੀ ਕਿ ਪਹਿਲਾਂ ਇੱਥੇ ਐਲੀਟ ਹਿੰਦੂ ਰਹਿੰਦੇ ਸੀ, ਹੁਣ ਇੱਥੇ ਐਲੀਟ ਮੁਸਲਮਾਨ ਰਹਿਣ ਲੱਗ ਜਾਣ, ਲੇਕਿਨ ਇਹ ਇਸ ਲਈ ਸੀ ਕਿ ਵੀ ਇਹ ਜਿਵੇਂ ਮਦੀਨਾ ਦੀ ਰਿਆਸਤ 'ਚ ਮਾਈਨੋਰਿਟੀਜ਼ ਦੇ ਨਾਲ ਕੋਈ ਡਿਸਕ੍ਰਿਮੀਨੇਸ਼ਨ ਨਹੀਂ ਸੀ ਕੀਤੀ ਜਾਂਦੀ। ਔਰ ਇਸੇ ਤਰ੍ਹਾਂ ਗਰੀਬ, ਜਦੋਂ ਉਹਨਾਂ ਨੇ ਮਾਈਨੋਰਿਟੀਜ਼ ਦੀ ਗੱਲ ਕੀਤੀ ਔਰ ਉਹਦੇ 'ਚ ਉਹਨਾਂ ਨੇ ਇਹ ਵੀ ਕਿਹਾ ਕਿ ਵੀ ਮੈਂ ਜਦੋਂ ਨਾਰਵੇ ਤੇ ਫਿਨਲੈਂਡ, ਇਹ ਬੜੇ ਆਈਡੀਅਲ ਮੁਲਕ ਨੇ ਯੂਰਪ ਦੇ, ਇਹਨਾਂ ਦੇਸ਼ਾਂ ਦੀ ਤਹਿਜ਼ੀਬ ਔਰ ਸੁਸਾਇਟੀ ਨੂੰ ਦੇਖਦਾ ਤੇ ਮੈਨੂੰ 1400 ਸਾਲ ਪਹਿਲਾਂ ਜਿਹੜੀ ਮਦੀਨਾ ਰਿਆਸਤ ਦੇ ਵਿੱਚ ਲਾ ਅਬਾਈਡਿੰਗ ਔਰ ਕਾਨੂੰਨ ਦੇ ਜ਼ੇਬ ਦੇ ਵਿੱਚ ਜਿਹੜਾ ਮਦੀਨਾ ਰਿਆਸਤ ਸੀ ਉਸ ਦੀ ਯਾਦ ਆਉਂਦੀ ਹੈ। ਔਰ ਇਸਲਾਮ 'ਚ ਦੂਜੇ ਧਰਮਾਂ ਦੀ ਧਾਰਮਿਕ ਜਿਹੜੀ ਥਾਵਾਂ ਦੀ ਜਿਹੜੀ ਹਿਫਾਜ਼ਤ ਹੈ ਉਹਦੀ ਗੱਲ ਕਿਆਮਤ ਤੱਕ ਕਹੀ ਗਈ ਹੈ ਕਿ ਕਿਆਮਤ ਤੱਕ ਵੀ ਅਸੀਂ ਹਿਫਾਜ਼ਤ ਕਰਾਂਗੇ। ਜਿਹੜੇ ਸਾਡੇ ਨਾਲ ਨਹੀਂ ਵੀ ਸਹਿਮਤ, ਬੇਸ਼ੱਕ ਉਹਨਾਂ ਦਾ ਵੱਖਰਾ ਆਪਣਾ ਮਜ਼ਹਬ ਹੈ, ਪਰ ਉਹਨਾਂ ਦੇ ਧਾਰਮਿਕ ਸਥਾਨਾਂ ਦੀ ਇਹੀ ਸਾਡਾ ਆਦਰਸ਼ ਹੈ। ਔਰ ਉਹਨਾਂ ਨੇ ਕਿਹਾ ਕਿ ਬੇਸ਼ੱਕ ਸਾਰਾ ਅਰਬ ਵਰਲਡ ਜਿਹੜਾ ਇਸਲਾਮ ਦੇ ਦਾਇਰੇ 'ਚ ਆਇਆ, ਲੇਕਿਨ ਉਸ ਜ਼ਮਾਨੇ 'ਚ ਵੀ ਜਿਹੜਾ ਕੋਈ ਭੇਦਭਾਵ ਨਹੀਂ ਕੀਤਾ ਗਿਆ ਔਰ ਮਦੀਨਾ ਦੀ ਰਿਆਸਤ 'ਚ ਪੂਰਾ ਹੱਕ ਸੀ ਮਾਈਨੋਰਿਟੀਜ਼ ਨੂੰ। ਫਿਰ ਉਹਨਾਂ ਨੇ ਇਸੇ ਗੱਲ ਨੂੰ ਅੱਗੇ ਤੋਰਿਆ ਵੀ ਇਹੀ ਕਾਰਨ ਸੀ ਕਿ ਉਸ ਸਟੇਟ ਦੇ ਵਿੱਚ ਤਾਲੀਮ ਔਰ ਸਾਇੰਸ ਇਹ ਬਹੁਤ ਅੱਗੇ ਸੀ। ਅੱਜ ਸਾਡੇ ਮੁਲਕ ਦੇ ਵਿੱਚ ਹੁਣ ਉਹ ਪ੍ਰੈਜ਼ੀਡੈਂਟ ਪਾਕਿਸਤਾਨ ਦੀ ਗੱਲ ਕਰਦੇ ਨੇ, ਰੂਲ ਆਫ ਲਾਅ ਨਹੀਂ ਹੈ। ਜਦੋਂ ਕਾਨੂੰਨ ਦਾ ਰਾਜ ਨਹੀਂ ਹੁੰਦਾ ਤੇ ਸਭ ਤੋਂ ਪਹਿਲਾਂ ਵੱਡੀ ਕੌਮ ਦੀ ਤਬਾਹੀ ਹੁੰਦੀ। ਆਪਣੇ ਲੋਕਾਂ ਨੂੰ ਸਮਝਾ ਰਹੇ ਨੇ ਕਿ ਵੀ ਅਸੀਂ ਜਦੋਂ ਮਾਈਨੋਰਿਟੀਜ਼ ਦੀ ਗੱਲ ਕਰਦੇ, ਕਿਉਂਕਿ ਉਹਨੂੰ ਵੀ ਕਈ ਇਹ ਕਹਿੰਦੇ ਨੇ ਕਿ ਜੀ ਇਹ ਫਲਾਣਾ ਜੂਇਸ਼ ਪਲਾਟ ਔਰ ਪਤਾ ਨਹੀਂ ਕੀ ਕਹਿੰਦੇ ਨੇ, ਉਹਦੇ 'ਚ ਮੈਂ ਨਹੀਂ ਜਾਣਾ ਚਾਹੁੰਦਾ। ਲੇਕਿਨ ਉਹਨਾਂ ਨੇ ਕਿਹਾ ਵੀ ਗੱਲ ਇਹ ਹੈ ਕਿ ਜਦੋਂ ਕੋਈ ਕਿਸੇ ਨੇਸ਼ਨ ਦਾ ਜਵਾਲ ਹੁੰਦਾ ਹੈ ਤੇ ਸਭ ਤੋਂ ਪਹਿਲਾਂ ਜਿਹੜੀ ਵੱਡੀ ਕੌਮ ਹੁੰਦੀ ਹੈ, ਉਸ ਦੇ ਵਿੱਚ ਵੱਡੀ ਕੌਮ ਜ਼ਾਹਰ ਹੈ 95% ਮੁਸਲਮਾਨ ਨੇ, ਉਹਨਾਂ ਦੀ ਤਬਾਹੀ ਹੁੰਦੀ ਹੈ। ਫਿਰ ਉਹਨਾਂ ਨੇ ਕਿਹਾ ਕਿ ਵੀ ਇੱਥੇ ਜਿਹੜਾ ਜਦੋਂ ਗਰੀਬਾਂ ਨੂੰ ਔਰ ਮਾਈਨੋਰਿਟੀਜ਼ ਨੂੰ ਹੱਕ ਨਹੀਂ ਮਿਲਦਾ ਤੇ ਫਿਰ ਇਹ ਤਬਾਹੀ ਜਿਹੜੀ ਹੈ ਹੋਰ ਵੀ ਤੇਜ਼ੀ ਦੇ ਨਾਲ ਥੱਲੇ ਨੂੰ ਜਾਂਦੀ ਹੈ। ਸਾਡੀ ਜੰਗ ਉਹਨਾਂ ਨੇ ਕਿਹਾ ਹੱਕ ਦੀ ਹੈ, ਮਾਈਨੋਰਿਟੀਜ਼ ਦੇ ਨਾਲ ਅਸੀਂ ਗਰੀਬਾਂ ਦੇ ਹੱਕ ਦੀ ਵੀ ਜੰਗ ਲੜਨੀ ਹੈ। ਅਸੀਂ ਮਾਡਰਨ ਪਾਕਿਸਤਾਨ ਬਣਾਉਣਾ ਹੈ, ਇਸਲਾਮਿਕ ਰਾਜ ਦੇ ਵਿੱਚ ਸਾਰੇ ਇਨਸਾਨਾਂ ਦੇ ਨਾਲ ਇੱਕੋ ਜਿਹਾ ਸਲੂਕ ਹੋਣਾ ਚਾਹੀਦਾ ਹੈ। ਇਸਲਾਮ ਕਿਸੇ ਦੇ ਨਾਲ ਡਿਸਕ੍ਰਿਮੀਨੇਸ਼ਨ ਦੀ ਇਜਾਜ਼ਤ ਨਹੀਂ ਦਿੰਦਾ ਕਿ ਉਹਨਾਂ ਨੇ ਫਿਰ ਕਬਾਇਲੀ ਇਲਾਕਿਆਂ ਦੀ ਗੱਲ ਕੀਤੀ ਕਿ ਬਈ ਜੇ ਉਹ ਤੁਸੀਂ ਉਹਨਾਂ ਦੇ ਨਾਲ ਡਿਸਕ੍ਰਿਮੀਨੇਟ ਕਰੋਗੇ ਤੇ ਉਹ ਪਾਕਿਸਤਾਨ ਲਈ ਕਿਉਂ ਲੜਨਗੇ ਜਦੋਂ ਉਹਨਾਂ ਨੂੰ ਉਹਨਾਂ ਦਾ ਹੱਕ ਹੀ ਨਹੀਂ ਮਿਲਦਾ। ਔਰ ਉਹਨਾਂ ਨੇ ਕਿਹਾ ਵੀ ਅਸੀਂ ਬੇਸ਼ੱਕ ਇਹ ਸਾਡਾ ਡ੍ਰੀਮ ਭਾਵੇਂ ਦੂਰ ਦਾ ਲੱਗਦਾ ਹੋਏ ਪਰ ਅਸੀਂ ਇੱਕ ਪ੍ਰੋਸੈਸ ਸ਼ੁਰੂ ਕਰ ਦਿੱਤੀ ਹੈ ਔਰ ਮਦੀਨਾ ਵਰਗੀ ਰਿਆਸਤ ਬਣਨ 'ਚ ਵਕਤ ਲੱਗੇਗਾ। ਔਰ ਫਿਰ ਉਹਨਾਂ ਨੇ ਕਨਕਲੂਜਨ ਦੇ ਵਿੱਚ ਈਵਨ ਕਰਤਾਰਪੁਰ ਕੋਰੀਡੋਰ ਦੀ ਗੱਲ ਵੀ ਕੀਤੀ। ਉਹਨਾਂ ਨੇ ਕਿਹਾ ਕਿ ਵੀ ਜੇ ਹਿੰਦੂ ਸਿੱਖ ਈਸਾਈ ਇਹ ਕਹਿਣਾ ਸ਼ੁਰੂ ਕਰ ਦੇਣਗੇ ਕਿ ਪਾਕਿਸਤਾਨ ਉਹਨਾਂ ਦਾ ਹੈ ਤੇ ਇਹ ਮੁਲਕ ਹੋਰ ਵੀ ਮਜ਼ਬੂਤ ਹੋਏਗਾ। ਉਹਨਾਂ ਨੇ ਕਿਹਾ ਕਿ ਮੈਨੂੰ ਅੰਦਾਜ਼ਾ ਹੀ ਨਹੀਂ ਸੀ ਕਿ ਕਰਤਾਰਪੁਰ ਸਿੱਖਾਂ ਦੇ ਲਈ ਮਦੀਨਾ, ਮੈਂ ਸੋਚਿਆ ਕਿ ਜੇ ਮੁਸਲਮਾਨਾਂ ਦੇ ਲਈ ਮੱਕਾ ਤੇ ਮਦੀਨਾ ਇੰਨਾ ਅਹਿਮ ਹੈ ਤੇ ਸਿੱਖਾਂ ਦੇ ਲਈ ਵੀ ਹੈ, ਇਹ ਅਹਿਮ ਹੈ। ਔਰ ਉਹਨਾਂ ਨੇ ਕਿਹਾ ਵੀ ਅਸੀਂ ਕਰਤਾਰਪੁਰ ਸਾਹਿਬ 'ਚ ਸਿੱਖਾਂ ਦੇ ਲਈ ਸਾਰੇ ਪ੍ਰਬੰਧ ਕੀਤੇ ਨੇ। ਅਸੀਂ ਹਿੰਦੂਆਂ ਨੂੰ ਵੀ ਇਹੀ ਕਹਿਣਾ ਚਾਹੁੰਦੇ ਹਾਂ ਕਿ ਵੀ ਅਸੀਂ ਜੋ ਕੁਝ ਵੀ ਤੁਹਾਡੇ ਧਰਮ ਨੂੰ ਮਹਿਫੂਜ਼ ਰੱਖਣ ਦੇ ਲਈ ਕਰ ਸਕਦੇ ਹਾਂ ਉਹ ਕਰਾਂਗੇ। ਅਸੀਂ ਤੁਹਾਡੇ ਧਰਮ ਦੀ ਰੱਖਿਆ ਕਰਾਂਗੇ, ਅਸੀਂ ਸੁਨਨਤ ਦੇ ਮੁਤਾਬਕ ਇਹ ਸਾਰੇ ਫਰਜ਼ ਅਦਾ ਕਰਾਂਗੇ। ਸੋ ਇਹ ਬੜਾ ਇੱਕ ਡੈਲੀਕੇਟ ਬੈਲੈਂਸ ਉਹਨਾਂ ਨੇ ਰੱਖਿਆ ਕਿਉਂਕਿ ਜ਼ਾਹਰ ਹੈ ਕਿ ਇਸ ਵੇਲੇ ਉਹਨਾਂ ਦਾ ਕ੍ਰਿਟਿਸਿਜ਼ਮ ਵੀ ਵੱਧ ਰਿਹਾ ਹੈ, ਮੁਲਕ ਦੇ ਵਿੱਚ ਕ੍ਰੈਕਡਾਊਨ ਵੀ ਹੈ ਕੁਝ ਹਲਕਿਆਂ 'ਚ। ਸੋ ਉਹ ਇਹ ਵੀ ਪ੍ਰਭਾਵ ਨਹੀਂ ਦੇਣਾ ਚਾਹੁੰਦੇ ਕਿ ਵੀ ਕੱਲ ਨੂੰ ਉਹ ਕਹਿਣ ਜੀ ਲਓ ਜੀ ਇਹ ਤਾਂ ਬਿਲਕੁਲ ਹੀ ਇਹ ਤਾਂ ਇਸਲਾਮ ਨੂੰ ਵੀ ਤੋਂ ਦੂਰ। ਉਹਨਾਂ ਨੇ ਜਿੰਨੀ ਗੱਲ ਕੀਤੀ ਉਹ ਕੁਰਾਨ ਸ਼ਰੀਫ ਦੇ ਦਾਇਰੇ 'ਚ ਰਿਆਸਤ ਮਦੀਨਾ ਦਾ ਜੋ ਤਰਜ਼ੇ ਹਕੂਮਤ ਸੀ ਉਸ ਦੀ ਬੁਨਿਆਦ ਦੇ ਉੱਤੇ ਔਰ ਸੁਨਨਤ ਦੇ ਦਾਇਰੇ 'ਚ ਰਹਿੰਦੇ।
ਸੋ ਕੋਈ ਵੀ ਗੱਲ ਉਹਨਾਂ ਨੇ ਇੱਕ ਮੁਸਲਮਾਨ ਹੋਣ ਦੇ ਨਾਤੇ ਇੰਟਰਪ੍ਰੀਟ ਕੀਤਾ ਕਿ ਜਿਹੜਾ ਟਰੂ ਇਸਲਾਮ ਹੈ ਉਹਦੇ 'ਚ ਜ਼ੋਰ ਜ਼ਬਰਦਸਤੀ ਦੀ ਥਾਂ ਨਹੀਂ ਹੈ, ਜੀ ਜ਼ਬਰਦਸਤੀ ਕਨਵਰਟ ਨਹੀਂ ਕੀਤਾ ਜਾਂਦਾ, ਬਿਲਕੁਲ ਉਹਦੇ 'ਚ ਮਾਈਨੋਰਿਟੀਜ਼ ਦੇ ਜਿਹੜੇ ਰਿਲੀਜੀਅਸ ਪਲੇਸਿਸ ਨੇ ਉਹਨਾਂ ਦੀ ਹਿਫਾਜ਼ਤ ਕਿਆਮਤ ਤੱਕ ਕਰਨ ਦਾ ਹੈ। ਔਰ ਇਹ ਜਿਹੜਾ ਈਮਾਨ ਹੈ, ਕਿਸ ਦਾ ਦੀਨ ਕੀ ਹੋਣਾ ਹੈ, ਇਹ ਕਿਸੇ ਨੂੰ ਡਿਸਾਈਡ ਕਰਨ ਦਾ ਹੱਕ ਨਹੀਂ ਹੈ। ਇਹ ਤਾਂ ਈਵਨ ਪੈਗੰਬਰ ਨੂੰ ਵੀ, ਅੱਲਾ ਦੇ ਪੈਗੰਬਰ ਨੂੰ ਵੀ ਹੱਕ ਨਹੀਂ ਸੀ। ਇਹ ਰੱਬ ਨੇ ਦੇਖਣਾ ਹੈ ਵੀ ਕਿਹਨੂੰ ਆਪਣੇ ਉਸ ਹਿਫਾਜ਼ਤ ਦੇ ਵਿੱਚ ਲੈਣਾ। ਸੋ ਇਹ ਬਹੁਤ ਬੈਲੈਂਸਡ ਵੀ ਪਰ ਬੋਲਡ ਸਟੇਟਮੈਂਟ ਵੀ ਆ। ਔਰ ਜਦੋਂ ਇਹ ਸਿਰਫ ਲਫ਼ਜ਼ ਹੀ ਨਹੀਂ ਨੇ, ਜਾਂ ਅਸੀਂ ਕਰਤਾਰਪੁਰ ਦੇ ਲਾਂਘੇ ਦੇ ਹਵਾਲੇ ਨਾਲ ਹੀ ਕੱਲੀ ਗੱਲ ਨਹੀਂ ਕਰਦੇ, ਨਾਲ ਦੀ ਨਾਲ ਈਵਨ ਇਹਨਾਂ ਦੀ ਟ੍ਰਿਬਿਊਨ ਅਖਬਾਰ ਨੇ ਖਬਰ ਲਾਈ ਹੋਈ, ਪਾਕਿਸਤਾਨ ਓਪਨਸ ਹਿੰਦੂ ਟੈਂਪਲ ਇਨ ਪੰਜਾਬ ਫਾਰ ਵਰਸ਼ਿਪ ਆਫਟਰ 72 ਇਅਰਸ। ਔਰ ਇਹ ਸਿਆਲਕੋਟ ਦੇ ਹਵਾਲੇ ਨਾਲ ਹੈ ਕਿ 1000 ਸਾਲ ਪੁਰਾਣਾ ਹਿੰਦੂ ਮੰਦਰ ਪਾਕਿਸਤਾਨ ਹੈਜ਼ ਓਪਨਡ a 1000-year-old Hindu temple in eastern city Sialkot for worship for the first time since partition on the demand of local Hindu community, officials said on Monday. 1000 ਸਾਲ ਪੁਰਾਣਾ ਔਰ ਉਸ ਮੰਦਰ ਦਾ ਨਾਮ ਹੈ ਸ਼ਵਾਲਾ ਤੇਜਾ ਸਿੰਘ ਟੈਂਪਲ ਔਰ ਇਹ ਕੰਜੈਸਟਡ ਧਾਰੋਵਾਲ ਲੋਕੈਲਿਟੀ ਹੈ ਸਿਆਲਕੋਟ ਦੀ, ਲਾਹੌਰ ਤੋਂ 100 ਕਿਲੋਮੀਟਰ ਦੂਰ। ਔਰ 1000 ਸਾਲ ਪੁਰਾਣਾ ਇਹ ਮੰਦਰ ਹੈ। ਇਹ ਹਿਸਟਰੀ ਆਫ ਸਿਆਲਕੋਟ ਰਸ਼ੀਦ ਨਿਆਜ਼ ਨੇ ਜਿਹੜੀ ਲਿਖੀ ਹੈ ਉਹਦੇ 'ਚ ਮੈਂਸ਼ਨ ਹੈ ਇਸ ਮੰਦਰ ਦਾ ਕਿ 1000 ਸਾਲ ਪੁਰਾਣਾ ਹੈ। ਔਰ ਉਹਨਾਂ ਨੇ ਇਸ ਮੰਦਰ ਨੂੰ ਖੋਲ੍ਹਿਆ ਔਰ ਇਸ ਦੇ ਲਈ ਈਵਨ ਜਿਹੜੀ ਹੈ ਹਿੰਦੂ ਪੋਪੂਲੇਸ਼ਨ ਉਸ ਇਲਾਕੇ ਦੇ ਨੇ ਕਿਹਾ ਕਿ ਵੀ ਅਸੀਂ ਬਹੁਤ ਸ਼ੁਕਰਗੁਜ਼ਾਰ ਹੈ। The temple has been opened for worship for the first time since partition. Some 2000 Hindus are residing in this locality and they are so happy to visit their centuries old worship place. Now a good number of local Hindus are visiting it. Hindus from other parts of country are also expected to visit this temple. So ਅਸੀਂ ਸਮਝਦੇ ਹਾਂ ਕਿ ਵੀ ਇਹ ਗੱਲ ਜਿਹੜੀ ਇਮਰਾਨ ਖਾਨ ਸਾਹਿਬ ਨੇ ਸਦਰੇ ਜਿਹੜਾ ਆਵਾਮ ਦੇ ਵਿੱਚ ਕਹੀ ਮਾਈਨੋਰਿਟੀਜ਼ ਡੇ ਦੇ ਮੌਕੇ, ਉਹਨਾਂ ਨੇ ਕਰਤਾਰਪੁਰ ਕੋਰੀਡੋਰ ਦੇ ਮਾਮਲੇ 'ਚ ਵੀ ਅਸੀਂ ਦੇਖਦੇ ਹਾਂ ਕਿ ਅਜੇ ਵੀ ਇੰਡੀਅਨ ਗਵਰਨਮੈਂਟ ਦਿੱਲੀ ਹੈ ਇਸ ਕਿਸਮ ਦੀਆਂ ਸ਼ਰਤਾਂ ਉਹਨੂੰ ਰੋਕਣ ਲਈ ਇੱਥੇ ਆਲਮੋਸਟ 85% ਕੰਮ ਮੁਕੰਮਲ ਹੋਇਆ ਹੈ। ਔਰ ਜਿਸ ਅੰਦਾਜ਼ ਦੇ ਵਿੱਚ ਦੂਸਰੇ ਗੁਰਦੁਆਰਾ ਸਾਹਿਬ ਖੁੱਲ ਰਹੇ ਨੇ, ਜਿਵੇਂ ਬਾਬੇ ਦੀ ਬੇਰ ਸਿਆਲਕੋਟ ਦਾ ਅਸੀਂ ਜ਼ਿਕਰ ਕੀਤਾ ਸੀ, ਔਰ ਬੀਤੇ ਕੱਲ੍ਹ ਹੀ ਜਿਹੜਾ ਗੁਰਦੁਆਰਾ ਚੋਆ ਸਾਹਿਬ ਗੁਰੂ ਨਾਨਕ ਸਾਹਿਬ ਦੀ ਯਾਦ ਨੂੰ ਸਮਰਪਿਤ ਹੈ ਉਸ ਨੂੰ ਵੀ ਦਰਸ਼ਨਾਂ ਲਈ ਖੋਲ੍ਹਿਆ ਗਿਆ। ਆਉਣ ਵਾਲੇ ਦਿਨਾਂ 'ਚ ਹੋਰ ਵੱਡਾ ਸਮਾਗਮ ਉਸ ਸੰਬੰਧੀ ਹੋਏਗਾ। ਸੋ ਕੁੱਲ ਮਿਲਾ ਕੇ ਮੈਂ ਦੇਖਦਾ ਕਿ ਵੀ ਜੇ ਅਸੀਂ ਇਮਰਾਨ ਖਾਨ ਹੋਰਾਂ ਦੀ ਤਾਰੀਫ ਕਰਦੇ ਹਾਂ ਇਸ ਲਈ ਨਹੀਂ ਕਿ ਸਾਡਾ ਕੋਈ ਬਾਇਜ਼ ਹੈ ਜਾਂ ਅਸੀਂ ਉਹਨਾਂ ਦੀ ਕੋਈ ਪਾਰਟੀ ਦੇ ਕੋਈ ਕਾਰਡ ਹੋਲਡਰ ਮੈਂਬਰ ਹੈ। ਜਿਵੇਂ ਮੈਂ ਕਿਹਾ ਅਸੀਂ ਪਾਕਿਸਤਾਨ ਦੀ ਸਮੁੱਚੀ ਕੌਮ, ਸਮੁੱਚਾ ਆਵਾਮ ਔਰ ਈਵਨ ਸਿਆਸੀ ਪਾਰਟੀਆਂ ਦੇ ਹਵਾਲੇ ਨਾਲ ਵੀ, ਜਦੋਂ ਤੱਕ ਸਿੱਖਾਂ ਦੇ ਮਾਮਲੇ 'ਚ ਜਿਹੜੇ ਬੀਤੇ ਪੀਰੀਅਡ ਦੇ ਵਿੱਚ ਵੀ ਜੇ ਅੱਜ ਕਰਤਾਰਪੁਰ ਕੋਰੀਡੋਰ ਤੱਕ ਗੱਲ ਪਹੁੰਚੀ ਹੈ, ਇਹਦੇ ਪਿੱਛੇ 20 ਸਾਲ ਦੀ ਮਿਹਨਤ ਹੈ। ਉਹਦੇ ਵਿੱਚ ਨਵਾਜ਼ ਸ਼ਰੀਫ ਹਕੂਮਤ ਵੇਲੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ ਹੈ, ਮੁਸ਼ਰਫ ਦੇ ਵੇਲੇ ਜਿਹੜਾ ਉਹਦੇ ਤੇ ਪੂਰਾ ਸਰਵੇ ਔਰ ਦੂਸਰਾ ਹੋ ਕੇ ਉੱਥੇ ਸ਼ੁਰੂ ਹੋਇਆ, ਫੌਜੀ ਪੀਰੀਅਡ ਵੀ, ਸਿਵਿਲੀਅਨ ਪੀਰੀਅਡ ਵੀ। ਸੋ ਸਾਡੇ ਲਈ ਅਸੀਂ ਜਦੋਂ ਪਾਕਿਸਤਾਨ ਦੀ ਓਵਰਆਲ ਵੈਲਫੇਅਰ ਦੀ ਗੱਲ ਕਰਦੇ ਆ ਜਾਂ ਉਹਨਾਂ ਦੀ ਖੁਸ਼ਹਾਲੀ ਦੀ ਗੱਲ ਕਰਦੇ ਆ ਤੇ ਮੇਰੇ ਸਾਹਮਣੇ ਸਮੁੱਚਾ ਪਾਕਿਸਤਾਨੀ ਮੁਲਕ ਹੁੰਦਾ ਹੈ, ਆਵਾਮ ਹੁੰਦਾ ਹੈ। ਪਰ ਜੇ ਤੁਸੀਂ ਕੁਝ ਦੇਖਦੇ ਹੋ ਤੁਹਾਨੂੰ ਇਹ ਲੱਗ ਰਿਹਾ ਹੁੰਦਾ ਹੈ ਕਿ ਭਾਈ ਇੱਥੇ ਹੋਪ ਵੀ ਲਾਈ ਕਰਦੀ ਹੈ, ਸਿੰਸੈਰਿਟੀ ਵੀ ਲਾਈ ਕਰਦੀ ਹੈ। ਦਾ ਮਤਲਬ ਇਹ ਨਹੀਂ ਹੈ ਵੀ ਅਸੀਂ ਉਹਨਾਂ ਦੀਆਂ ਜੇ ਕੋਈ ਉਹ ਗਲਤ ਗੱਲ ਕਰਦੇ ਨੇ ਜਾਂ ਕੋਈ ਇਸ ਕਿਸਮ ਦਾ ਵਰਤਾਰਾ ਦਿੰਦੇ ਨੇ ਤੇ ਅਸੀਂ ਹਰ ਗੱਲ ਦੀ ਹਮਾਇਤ ਕਰਦੇ ਨਹੀਂ। ਅਸੀਂ ਸਾਡੇ ਗੁਰੂ ਨੇ ਸਾਨੂੰ ਕ੍ਰਾਈਟੇਰੀਆ ਦਿੱਤਾ ਹੋਇਆ ਕਿ ਸਾਂਝ ਕੀਚੈ ਗੁਣਾ ਕੇਰੀ ਛੋੜ ਅਵਗੁਣ ਚੱਲੀਏ, ਕਿ ਜਿਹੜੀ ਸਾਂਝ ਹੈ ਉਹ ਗੁਣਾ ਦੀ ਕਰੋ। ਜਿਹੜੇ ਕਿਸੇ 'ਚ ਚੰਗੀਆਂ ਗੱਲਾਂ ਨੇ, ਚੰਗੇ ਗੁਣ ਨੇ, ਉਹਨਾਂ ਨੂੰ ਲੈ ਲਓ, ਡਿਸਕਸ ਕਰੋ, ਛੋੜ ਅਵਗੁਣ ਚੱਲੀਏ। ਜਿਹੜੇ ਮਾੜੀਆਂ ਗੱਲਾਂ ਨੇ ਉਹਨਾਂ ਨੂੰ ਛੱਡ ਦਿਓ। ਜੀ ਡਾਕਟਰ ਸਾਹਿਬ, ਸੋ ਨਾਈਸ, ਬੜਾ ਵਧੀਆ ਟੌਪਿਕ ਸੀ, ਤੁਸੀਂ ਸਾਡੇ ਦਰਸ਼ਕਾਂ ਨਾਲ ਸ਼ੇਅਰ ਕੀਤਾ। ਸੋ ਇੱਥੇ ਲੈਣੇ ਅਪਡੇਟ। ਫਿਰ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ। ਟੀਵੀ 84 ਸਿੱਖਾਂ, ਕਸ਼ਮੀਰੀਆਂ ਅਤੇ ਭਾਰਤ ਦੀਆਂ ਨਾਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ
ਕੇ PayPal ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।